ਪੰਜਾਬੀ ਰੇਡੀਓ USA ਸੁਣ ਰਿਹਾ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ ਪ੍ਰੋਗਰਾਮ ਖਬਰ ਤੇ ਨਜ਼ਰ ਵਿੱਚ ਹੋਣਗੇ ਸਾਡੇ ਨਾਲ ਬਲਤੇਜ ਪੰਨੂ ਜੀ, ਦੱਸਣਗੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਵਾਪਰਿਆ। ਖਬਰਾਂ ਤੇ ਝਾਤ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ। ਸਭ ਤੱਕ ਬਚਾਇਆ ਖਾਲਸਾ ਇੰਸ਼ੋਰੈਂਸ ਏਜੰਸੀ 4082722500 ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਦੇ ਨੇ। ਗੁਰਦੀਪ ਸਿੰਘ ਬਿਰਦੀ, ਗਲੋਵਸ, ਸਤਨਾਮ ਸਿੰਘ ਸ਼ੇਗਲ, ਸਲਮਾ, ਸੁਖਵਿੰਦਰ ਸਿੰਘ, ਜਸਵੀਰ ਕੌਰ ਫਰੀਮਾਟ, ਲਾਲੀ ਸਿੱਧੂ ਜੀ, ਅਵਤਾਰ ਸਿੰਘ, ਰਣਜੀਤ ਕੌਰ, ਰਣਵੀਰ ਸਿੰਘ ਰਾਣਾ, ਵਿਕਟਸਫੀਲਡ, ਜਗਤਾਰ ਸਿੰਘ ਆਨੰਦਪੁਰੀ ਫਰੀਮਾਟ, ਮਨਜੀਤ ਸਿੰਘ ਦੀਵਾਨਾ ਫਰੈਜ਼ਨੋ, ਬਲਰਾਜ ਕੌਰ ਸਹੋਤਾ, ਸਲਮਾ। ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਮਿਹਰਬਾਨੀ। ਹਾਂ, ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਜੀ ਭਾਰਤ ਦੇ ਪ੍ਰਧਾਨ ਮੰਤਰੀ ਮੋਦੀ ਦੀ। ਉਸਨੇ ਮੁਲਕ ਨੂੰ ਸੰਬੋਧਨ ਕੀਤਾ। ਬਿਲਕੁਲ ਜੀ, ਸਿਆਣੇ ਕਹਿੰਦੇ ਆ ਕਿ ਇਤਿਹਾਸ ਆਪਣੇ ਆਪ ਨੂੰ ਜਿਹੜਾ ਉਹ ਦੁਹਰਾਉਂਦਾ। ਕਿਸੇ ਸਮੇਂ ਇਸੇ ਤਰੀਕੇ ਦੇ ਨਾਲ ਜਿਹੜਾ ਦੀ ਉਹ ਸੰਬੋਧਨ ਹੋਏ ਸਨ ਇੰਦਰਾ ਗਾਂਧੀ ਹੁਰੀ ਐਮਰਜੈਂਸੀ ਦੇ ਦੌਰਾਨ, ਔਰ ਉਸ ਤੋਂ ਬਾਅਦ ਫਿਰ ਜਦੋਂ ਸਾਕਾ ਨੀਲਾ ਤਾਰਾ ਹੋਇਆ ਉਦੋਂ ਵੀ ਇਸੇ ਤਰੀਕੇ ਦਾ ਸੰਬੋਧਨ ਜਿਹੜਾ ਵੀ ਉਹ ਸੀਗਾ। ਇਸ ਵਾਰੀ ਥੋੜਾ ਜਿਹਾ ਜਿਹੜਾ ਦੀ ਇਹ ਵੱਖਰਾ ਹੋ ਗਿਆ ਕਿ ਡਿਜੀਟਲ ਹੋ ਗਿਆ ਬਹੁਤਾ ਕੁਝ। ਜਿਹੜਾ ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਨੇ ਸਰਕਾਰ ਦੇ ਵੱਲੋਂ ਜੰਮੂ ਕਸ਼ਮੀਰ ਦੇ ਵਿੱਚ ਧਾਰਾ 370 ਨੂੰ ਖਤਮ ਕਰਨ ਦੇ ਫੈਸਲੇ ਦੇ ਸੰਬੰਧੀ ਜਿਹੜਾ ਸੀਗਾ ਦੀ ਉਹ ਲੋਕਾਂ ਨੂੰ ਦੱਸਿਆ, ਔਰ ਇਹ ਕਿਹਾ ਕਿ ਇਸ ਧਾਰਾ 370 ਕਰਕੇ ਵੱਖਵਾਦ, ਭ੍ਰਿਸ਼ਟਾਚਾਰ ਤੇ ਪਰਿਵਾਰ ਦੇ ਸ਼ਾਸਨ ਦਾ ਬੋਲਬਾਲਾ ਰਿਹਾ ਤੇ ਪਾਕਿਸਤਾਨ ਨੇ ਅੱਤਵਾਦ ਫੈਲਾਉਣ ਲਈ ਇਸ ਦੇ ਹਥਿਆਰ ਵਜੋਂ ਵਰਤੋਂ ਜਿਹੜੀ ਸੀ ਉਹ ਕੀਤੀ। 370 ਧਾਰਾ ਨੂੰ ਹਟਾਉਣ ਦੇ ਫੈਸਲੇ ਨੂੰ ਉਹਨਾਂ ਇਤਿਹਾਸਕ ਕਰਾਰ ਦਿੱਤਾ, ਔਰ ਇਹ ਵੀ ਕਿਹਾ ਕਿ ਇਹਦੇ ਨਾਲ ਜੰਮੂ ਕਸ਼ਮੀਰ ਤੇ ਲੱਦਾਖ ਦੇ ਵਿੱਚ ਨਵੇਂ ਯੁੱਗ ਦੀ ਸ਼ੁਰੂਆਤ ਹੋਈ ਹੈ। ਸ਼ਿਆਮਾ ਪ੍ਰਸਾਦ ਮੁਖਰਜੀ, ਅਟਲ ਬਿਹਾਰੀ ਵਾਜਪੇਈ, ਵੱਲਭ ਭਾਈ ਪਟੇਲ ਤੇ ਕਰੋੜਾਂ ਭਾਰਤੀਆਂ ਦਾ ਸੁਪਨਾ ਉਹਨਾਂ ਕਿਹਾ ਕਿ ਹੁਣ ਸਾਕਾਰ ਜਿਹੜਾ ਦੀ ਉਹ ਹੋਇਆ। ਉਹਨਾਂ ਇਹ ਵੀ ਕਿਹਾ ਕਿ ਆਪਣੇ ਨੁਮਾਇੰਦੇ ਪਾਰਦਰਸ਼ੀ ਢੰਗ ਦੇ ਨਾਲ ਚੁਣਨ ਦਾ ਮੌਕਾ ਹੁਣ ਉਹਨਾਂ ਨੂੰ ਮਿਲੂਗਾ। ਇਹ ਗੱਲਾਂ ਬਹੁਤ ਅਹਿਮ ਨੇ ਜੀ, ਇੱਕ ਇੱਕ ਪੁਆਇੰਟ ਜਿਹੜਾ ਸੁਣਨ ਵਾਲਾ ਕਿ। ਔਰ ਉਹਨਾਂ ਇਹ ਵੀ ਕਿਹਾ ਕਿ ਜਿਵੇਂ ਜਿਵੇਂ ਜੰਮੂ ਕਸ਼ਮੀਰ ਦੇ ਵਿੱਚ ਵਿਕਾਸ ਹੋਊਗਾ ਤੇ ਹਾਲਾਤ ਸੁਧਰਨਗੇ, ਇਹ ਲੰਬੇ ਸਮੇਂ ਤੱਕ ਕੇਂਦਰੀ ਸ਼ਾਸਿਤ ਪ੍ਰਦੇਸ਼ ਨਹੀਂ ਰਹੂਗਾ। ਉਹਨਾਂ ਨੇ ਕਿਹਾ ਕਿ ਲੱਦਾਖ ਜ਼ਰੂਰ ਯੂਟੀ ਜਿਹੜਾ ਦੀ ਯੂਨੀਅਨ ਟੈਰੀਟਰੀ ਆ ਉਹ ਬਣਿਆ ਰਹੂਗਾ। ਬਹੁਤ ਵਾਅਦੇ ਜਿਹੜੇ ਸੀਗੇ ਜੀ ਉਹ ਇਹਦੇ ਵਿੱਚ ਕੀਤੇ ਗਏ ਜੰਮੂ ਕਸ਼ਮੀਰ ਜਿਹੜਾ ਦੀ ਉਹ ਵਾਲਿਆਂ ਦੇ ਨਾਲ। ਇਹ ਵੀ ਕਿਹਾ ਗਿਆ ਕਿ ਲੋਕਾਂ ਨੂੰ ਈਦ ਮਨਾਉਣ 'ਚ ਕੋਈ ਮੁਸ਼ਕਿਲ ਨਾ ਆਵੇ। 40 ਮਿੰਟ ਤੱਕ ਉਹਨਾਂ ਨੇ ਭਾਸ਼ਣ ਜਿਹੜਾ ਦੀ ਉਹ ਕੀਤਾ। ਇਹ ਵੀ ਕਿਹਾ ਕਿ ਜੰਮੂ ਕਸ਼ਮੀਰ ਦੇ ਵਿੱਚ ਰਹਿੰਦੇ ਲੋਕਾਂ ਨੂੰ ਹੁਣ ਪੂਰੀ ਦਿਹਾੜੀ ਜਿਹੜੀ ਉਹ ਮਿਲੂਗੀ। ਉਹਨਾਂ ਨੂੰ ਇਲਾਜ ਦੇ ਵਾਸਤੇ ਚੰਗੇ ਹਸਪੀਟਲ ਜਿਹੜੇ ਨੇ ਉਹ ਮਿਲਣਗੇ। ਉਹਨਾਂ ਨੂੰ ਹਰ ਜਿਹੜਾ ਦੀ ਉਹ ਲਾਭ ਮਿਲੂਗਾ। ਸਵਾਲ ਜਿਹੜੇ ਇਹਦੇ ਵਿੱਚੋਂ ਕੁਝ ਖੜੇ ਹੁੰਦੇ ਆ, ਉਹ ਪਹਿਲਾ ਤਾਂ ਇਹ ਆ ਕਿ ਜਿਹੜੀ ਇਹ ਗੱਲ ਕਹੀ ਗਈ ਆ ਕਿ ਵੱਖਵਾਦ, ਭ੍ਰਿਸ਼ਟਾਚਾਰ ਤੇ ਪਰਿਵਾਰ ਦੇ ਸ਼ਾਸਨ ਦਾ ਬੋਲਬਾਲਾ ਇਸ ਕਰਕੇ ਰਿਹਾ ਕਿ ਇੱਥੇ ਧਾਰਾ 370 ਹੈ। ਮੁਲਕ ਦੇ ਬਾਕੀ ਸੂਬਿਆਂ ਦੇ ਵਿੱਚ ਕੀ ਜਿਹੜਾ ਜੀ ਉਹ ਵੱਖਵਾਦ ਨਹੀਂ, ਭ੍ਰਿਸ਼ਟਾਚਾਰ ਨਹੀਂ, ਜਾਂ ਚੰਦ ਪਰਿਵਾਰਾਂ ਦਾ ਬੋਲਬਾਲਾ ਨਹੀਂ, ਉੱਥੇ ਤਾਂ ਧਾਰਾ 370 ਹੈ ਨਹੀਂ ਗੀ। ਇਹ ਵੀ ਜਿਹੜੀ ਗੱਲ ਇਹਦੇ ਵਿੱਚ ਆਖੀ ਗਈ ਕਿ ਇਹ ਜਿਹੜੀ ਧਾਰਾ 370 ਆ ਇਹਦੇ ਹਟਣ ਦੇ ਨਾਲ ਹੁਣ ਪਾਰਦਰਸ਼ੀ ਢੰਗ ਦੇ ਨਾਲ ਆਪਣੇ ਨੁਮਾਇੰਦੇ ਚੁਣਨ ਦਾ ਮੌਕਾ ਮਿਲੂਗਾ। ਇਹਦਾ ਮਤਲਬ ਕਿ ਜਿੱਥੇ ਬਾਕੀ ਜਗ੍ਹਾ ਦੇ ਉੱਤੇ ਪਾਰਦਰਸ਼ੀ ਢੰਗ ਦੇ ਨਾਲ ਜਿਹੜੇ ਜੀ ਉਹ ਨੁਮਾਇੰਦੇ ਚੁਣੇ ਜਾ ਰਹੇ ਆ। ਇਹ ਸਵਾਲ ਹੈ ਜੀ। ਅਗਲੀ ਗੱਲ ਜਿਹੜੀ ਸਭ ਤੋਂ ਅਹਿਮ ਹੈ ਉਹ ਇਹ ਕਿ ਜਿੰਨੇ ਫਾਇਦੇ ਜੰਮੂ ਕਸ਼ਮੀਰ ਦੇ ਯੂਨੀਅਨ ਟੈਰੀਟਰੀ ਬਣਨ ਦੇ ਗਿਣਾ ਦਿੱਤੇ, ਸਵਾਲ ਇਹ ਕਿਤੇ ਪੈਦਾ ਹੋ ਰਿਹਾ ਕਿ ਬਾਕੀ ਸੂਬੇ ਮਿਲ ਕੇ ਸੰਘਰਸ਼ ਨਾ ਵਿੱਢ ਦੇਣ ਵੀ ਸਾਨੂੰ ਵੀ ਜਿਹੜਾ ਯੂਨੀਅਨ ਟੈਰੀਟਰੀ ਬਣਾਓ। ਸਾਨੂੰ ਤਾਂ ਉਂਝ ਮਿਲਦਾ ਹੀ ਕੱਖ ਨਹੀਂ ਗਾ, ਕਿਉਂਕਿ ਜੇ ਇੰਨਾ ਕੁਛ ਯੂਨੀਅਨ ਟੈਰੀਟਰੀ ਦੇ ਵਿੱਚ ਹੀ ਜਾ ਕੇ ਜਿਹੜਾ ਦੀ ਉਹ ਮਿਲਣਾ, ਫਿਰ ਕਿਹੜਾ ਸੂਬਾ ਜਿਹੜਾ ਦੀ ਉਹ ਰਹਿਣਾ ਚਾਹੂਗਾ। ਇਹ ਆਪਣੇ ਆਪ ਦੇ ਵਿੱਚ ਜਿਹੜੇ ਦੀ ਕੁਛ ਵੱਡੇ ਤੇ ਅਹਿਮ ਸਵਾਲ ਨੇ। ਔਰ ਜਿਹੜਾ ਸੰਬੋਧਨ ਸੀ ਉਹ ਜੰਮੂ ਕਸ਼ਮੀਰ ਦੇ ਲੋਕਾਂ ਨੂੰ ਕੀਤਾ ਜਾ ਰਿਹਾ ਸੀਗਾ, ਜਿੱਥੇ ਨਾ ਫੋਨ ਹੈ, ਨਾ ਇੰਟਰਨੈਟ ਹੈ, ਨਾ ਸੈੱਲ ਫੋਨ ਹੈ, ਨਾ ਕੇਬਲ ਹੈ ਜੀ। ਉਹ ਪਤਾ ਨਹੀਂ ਕਿਸ ਚੀਜ਼ ਦੇ ਜ਼ਰੀਏ ਜਿਹੜਾ ਉਹ ਸੁਣ ਰਹੇ ਸਨ, ਇਹ ਸਮਝ ਨਹੀਂ ਲੱਗਿਆ। ਇਹ ਤਾਂ ਬਾਕੀ ਲੋਕਾਂ ਨੂੰ ਦੱਸਿਆ ਜਾ ਰਿਹਾ ਸੀ ਅਸੀਂ ਬਹੁਤ ਚੰਗੇ ਹਾਂ। ਤੇ ਅੱਗੇ ਸਮਝੌਤਾ ਐਕਸਪ੍ਰੈਸ ਨੂੰ ਲੈ ਕੇ ਵੀ ਅਟਕਲ ਚੱਲ ਰਹੀਆਂ ਕੁਛ ਨਾ ਕੁਛ। ਬਿਲਕੁਲ ਜੀ, ਐਕਚੁਅਲੀ ਜਿਹੜਾ ਸੀਗਾ ਪਾਕਿਸਤਾਨ ਦੀ ਉਹਦੇ ਵਿੱਚ ਹਲਚਲ ਜਿਹੜੀ ਆ ਜੀ ਉਹ ਵੇਖਣ ਨੂੰ ਮਿਲ ਰਹੀ ਆ।
ਕਈ ਜਿਹੜੇ ਦੀ ਉਹ ਪੁਆਇੰਟ ਆਫ ਵਿਊ ਤੋਂ। ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਇਹ ਗੱਲ ਕਹੀ ਹੈ ਕਿ ਜੇ ਭਾਰਤ ਕਸ਼ਮੀਰ ਦੇ ਬਾਰੇ ਲਏ ਗਏ ਫੈਸਲੇ ਤੇ ਮੁੜ ਕੇ ਵਿਚਾਰ ਕਰਨ ਲਈ ਸਹਿਮਤ ਹੈ ਤਾਂ ਉਹ ਭਾਰਤ ਦੇ ਖਿਲਾਫ ਫੈਸਲੇ ਤੇ ਨਜ਼ਰਸਾਨੀ ਕਰਨ ਦੇ ਵਾਸਤੇ ਜਿਹੜਾ ਜੀ ਉਹ ਤਿਆਰ ਹੈ। ਇਹ ਉਦੋਂ ਇੱਕ ਦਿਨ ਬਾਅਦ ਜਿਹੜਾ ਦੀ ਬਿਆਨ ਆਇਆ ਜਦੋਂ ਪਾਕਿਸਤਾਨ ਨੇ ਜਿਹੜੀਆਂ ਦੀ ਉਹ ਕੁਝ ਪਾਬੰਦੀਆਂ ਲਾਈਆਂ ਨੇ। ਹਾਲਾਂਕਿ ਜਿਹੜਾ ਏਅਰ ਹੈ, ਜਿਹੜਾ ਅਸਮਾਨ ਹੈ, ਉਹਦੇ ਉੱਤੇ ਜਿਹੜੀਆਂ ਪਾਬੰਦੀਆਂ ਦੀ ਗੱਲ ਚੱਲ ਰਹੀ ਸੀ। ਇਹ ਕਿਹਾ ਗਿਆ ਕਿ ਉੱਥੇ ਕੋਈ ਪਾਬੰਦੀ ਜਿਹੜੀ ਜੀ ਉਹ ਨਹੀਂ ਹੈਗੀ। ਪਾਕਿਸਤਾਨ ਨੇ ਵਪਾਰ ਦੇ ਸੰਬੰਧੀ ਕੁਝ ਪਾਬੰਦੀਆਂ ਜਿਹੜੀਆਂ ਦੀ ਉਹ ਜ਼ਰੂਰ ਲਾਈਆਂ ਨੇ। ਜਿਹੜੀ ਸਮਝੌਤਾ ਐਕਸਪੈਕਟ ਸੀਗੀ ਜੀ, ਇਹਨੂੰ ਜਿਹੜਾ ਇੱਥੇ ਅਟਾਰੀ ਦੇ ਵਿੱਚ ਰੋਕ ਲਿਆ ਗਿਆ। ਇਹਦੇ ਤੋਂ ਬਾਅਦ ਜਿਹੜਾ ਦੀ ਇੱਥੇ ਵੱਡੀਆਂ ਖਬਰਾਂ ਇਹ ਆਉਣ ਲੱਗੀਆਂ ਕਿ ਪਾਕਿਸਤਾਨ ਨੇ ਸਮਝੌਤਾ ਐਕਸਪੈਕਟ ਜਿਹੜੀ ਹੈ ਜੀ ਉਹ ਰੱਦ ਕਰ ਦਿੱਤੀ ਹੈ। ਹਫ਼ਤੇ ਦੇ 2 ਦਿਨ ਸਮਝੌਤਾ ਐਕਸਪੈਕਟ ਜਿਹੜੀ ਹੈ ਜੀ ਇਹ ਚੱਲਦੀ ਆ। ਇਹ ਪਿੱਛੋਂ ਜ਼ਰੂਰ ਆਈ ਲਾਹੌਰ ਤੋਂ ਜਿਹੜੀ, ਔਰ ਅਟਾਰੀ ਆ ਕੇ ਇਹਨੂੰ ਰੋਕ ਦਿੱਤਾ ਗਿਆ। ਇਹ ਕਿਹਾ ਗਿਆ ਕਿ ਜਿਹੜਾ ਇਹਦੇ ਨਾਲ ਅਮਲਾ ਜਾਣਾ ਸੀਗਾ ਉਹ ਅਟਾਰੀ ਤੱਕ ਤਾਂ ਇਹਨੂੰ ਜਿਹੜਾ ਜੀ ਉਹ ਲੈ ਆਏ। ਉਹ ਕਹਿੰਦੇ ਅੱਗੇ ਅਸੀਂ ਆਪਣੀ ਸੁਰੱਖਿਆ ਦੀ ਵਜ੍ਹਾ ਕਰਕੇ ਜਿਹੜਾ ਜੀ ਉਹ ਨਹੀਂ ਜਾਣਾ। ਇਹਦੇ ਵਿੱਚ 110 ਦੇ ਕਰੀਬ ਜਿਹੜੇ ਮੁਸਾਫਰ ਉਹ ਸਵਾਰ ਸਨ, ਔਰ ਫਿਰ ਜਿਹੜਾ ਇੱਧਰੋਂ ਇੱਕ ਇੰਜਣ ਸੀਗਾ ਜੀ ਡੀਜ਼ਲ, ਉਹ ਭੇਜਿਆ ਗਿਆ। ਉਹ ਜਾ ਕੇ ਇਸ ਟ੍ਰੇਨ ਨੂੰ ਜਿਹੜਾ ਉਹ ਲੈ ਕੇ ਆਇਆ, ਔਰ ਇੱਧਰ ਜਿਹੜੇ ਇਹ ਸੀਗੇ ਮੁਸਾਫਰ ਉਹ ਵਾਹਵਾ ਲੰਮਾ ਸਮਾਂ ਕਈ ਘੰਟਿਆਂ ਤੱਕ ਜਿਹੜਾ ਦੀ ਉਹ ਖੱਜਲ ਖੁਆਰ ਹੁੰਦੇ ਰਹੇ ਉੱਥੇ ਸਟੇਸ਼ਨ ਦੇ। ਪਾਕਿਸਤਾਨ ਦੀ ਤਰਫੋਂ ਇਹ ਵੀ ਬਿਆਨ ਆ ਗਿਆ ਵੀ ਜਿਨ੍ਹਾਂ ਨੇ ਟਿਕਟਾਂ ਵਾਪਸ ਲੈਣੀਆਂ ਨੇ ਉਹ ਜਾ ਕੇ ਜਿਹੜਾ ਦੀ ਪੈਸੇ ਆਪਣੇ ਵਾਪਸ ਲੈ ਸਕਦੇ ਆ, ਪਰ ਕੋਈ ਪੈਸੇ ਲੈਣ ਗਿਆ ਨਹੀਂ, ਟਿਕਟਾਂ ਮੋੜਨ ਗਿਆ ਨਹੀਂ, ਕਿਉਂਕਿ ਹਰੇਕ ਨੇ ਆਪਣਾ ਪ੍ਰੋਗਰਾਮ ਪਹਿਲੇ ਤਰੀਕੇ ਨਾਲ ਕੁਝ ਜਿਹੜਾ ਦੀ ਉਹ ਸੈੱਟ ਕੀਤਾ ਹੋਇਆ ਸੀਗਾ, ਜਿਹਦੇ ਕਰਕੇ ਖੱਜਲ ਖੁਆਰ ਹੋਣ ਤੋਂ ਬਾਅਦ ਸ਼ਾਮ ਤੱਕ ਜਿਹੜਾ ਦੀ ਇਹ ਗਾਂਹ ਆ ਗਏ ਭਾਰਤ ਵਾਲੀ ਸਾਈਡ ਦੇ ਉੱਤੇ। ਹੁਣ ਸਵਾਲ ਅਜੇ ਜਿਹੜਾ ਦੀ ਇਹ ਖੜਾ ਕਿ ਸਮਝੌਤਾ ਐਕਸਪੈਕਟ ਜਿਹੜੀ ਹੈ ਦੀ ਉਹਦਾ ਅੱਗੋਂ ਕੀ ਜਿਹੜਾ ਦੀ ਉਹ ਬਣੂਗਾ। ਜੇ ਇਧਰੋਂ ਜਾਂਦੀ ਆ ਉਸ ਸਾਈਡ ਨੂੰ ਤਾਂ ਉਧਰੋਂ ਆਉਣ ਲਈ ਫਿਰ ਅਟਾਰੀ ਰੁਕੂਗੀ, ਕੀ ਹੋਊਗਾ, ਕੀ ਇਹ ਰੱਦ ਕਰਤੀ ਜਾਊਗੀ। ਭਾਰਤ ਵਾਲੀ ਸਾਈਡ ਤੋਂ ਇਹ ਆਖਿਆ ਗਿਆ ਅਸੀਂ ਸਮਝੌਤਾ ਐਕਸਪੈਕਟ ਰੱਦ ਨਹੀਂ ਕੀਤੀ। ਉਧਰ ਦਿੱਲੀ ਲਾਹੌਰ ਬੱਸ ਸੇਵਾ ਜਿਹੜੀ ਹੈ ਜੀ ਉਹ ਜ਼ਰੂਰ ਜਾਰੀ ਆ। ਪਾਕਿਸਤਾਨ ਟੂਰਿਜ਼ਮ ਡਿਵੈਲਪਮੈਂਟ ਕਾਰਪੋਰੇਸ਼ਨ ਦੀ ਬੱਸ ਜਿਹੜੀ ਸੀ ਉਹ ਸਵੇਰੇ 6 ਵਜੇ ਦੇ ਕਰੀਬ 6 ਮੁਸਾਫਰਾਂ ਦੇ ਨਾਲ ਦਿੱਲੀ ਤੋਂ ਜਿਹੜੀ ਸੀ ਉਹ ਲਾਹੌਰ ਦੇ ਵਾਸਤੇ ਨਿਕਲੀ, ਔਰ ਜਿਹੜੀ ਸ਼ਾਮ ਸਮੇਂ 3 ਮੁਸਾਫਰਾਂ ਦੇ ਨਾਲ ਫਿਰ ਜਿਹੜੀ ਸੀ ਇਹ ਦਿੱਲੀ ਪਹੁੰਚ ਗਈ, ਔਰ ਅੱਜ ਵੀ ਜਿਹੜੇ ਆਪਣੇ ਸਮੇਂ ਦੇ ਅਨੁਸਾਰ ਜਿਹੜੀ ਹੈ ਜੀ ਇਹ ਚੱਲੀ ਆ। ਅਧਿਕਾਰੀ ਇਹ ਕਹਿੰਦੇ ਆ ਕਿ ਅੱਜ ਜਿਹੜੀ ਬੱਸ ਗਈ ਆ ਇਹਦੇ 'ਚ 40 ਸਵਾਰੀਆਂ ਬੈਠਣ ਦਾ ਪ੍ਰਬੰਧ ਹੈ, ਪਰ 37 ਟਿਕਟਾਂ ਜਿਹੜੀਆਂ ਦੀ ਉਹ ਬੁੱਕ ਸੀਗੀਆਂ। ਲੋਕਾਂ ਦੇ ਵਿੱਚ ਕੋਈ ਜਿਹੜੀ ਜੀ ਉਹ ਕਮੀ ਨਹੀਂ ਹੈ, ਪਰ ਜਿਹੜੀ ਸਮਝੌਤਾ ਐਕਸਪੈਕਟ ਹੈ ਜੀ ਉਹਨੂੰ ਲੈ ਕੇ ਅਟਕਲਾਂ ਦਾ ਬਾਜ਼ਾਰ ਜਿਹੜਾ ਉਹ ਗਰਮ ਹੈ ਕਿ ਅੱਗੋਂ ਜਿਹੜੀ ਹਫ਼ਤੇ 2 ਦਿਨ ਉਹ ਚੱਲਦੀ ਆ ਉਦੋਂ ਪਤਾ ਲੱਗੂਗਾ ਕਿ ਭਾਰਤ ਵਾਲੀ ਸਾਈਡ ਤੋਂ ਇੱਧਰ ਨੂੰ ਤੁਰਦੀ ਹੈ ਜਾਂ ਨਹੀਂ। ਜੀ ਜੀ, ਤੇ ਅੱਗੇ ਗੱਲ ਕਰਦੇ ਹਾਂ ਲਾਂਘੇ ਦੀ, ਗੱਲ ਕਰਦੇ ਹਾਂ ਕਰਤਾਰਪੁਰ ਦੇ ਦੀ। ਤੇ ਹੁਣ ਕੁਛ ਨਾ ਕੁਛ ਲੱਗਦਾ ਆ ਵੀ ਕੁਛ ਹੋ ਜਾਊਗਾ, ਪਰ ਜਿਹੜੇ ਨਿੰਦਦੇ ਰਹੇ ਇਹਨਾਂ ਚੀਜ਼ਾਂ ਨੂੰ ਪੰਜਾਬ ਸਰਕਾਰ, ਹੁਣ ਕਹਿੰਦੇ ਆ ਕਿ ਅਸੀਂ ਕਰਤਾਰਪੁਰ ਲਾਂਘੇ ਦੇ ਲਈ ਮੰਤਰੀਆਂ ਦਾ ਵਫਦ ਜਾਊਗਾ ਪਾਕਿਸਤਾਨ 'ਚ। ਦੇਖੋ ਇੱਕ ਚੰਗੀ ਖਬਰ ਜਿਹੜੀ ਦੀ ਉਹ ਹੈਗੀ ਆ ਕਿ ਪਾਕਿਸਤਾਨ ਦੇ ਵਿਦੇਸ਼ ਮੰਤਰੀ ਨੇ ਜਿਹੜੇ ਸ਼ਾਹ ਮਹਿਮੂਦ ਕੁਰੈਸ਼ੀ, ਉਹਨੇ ਇਹ ਗੱਲ ਕਹੀ ਆ ਕਿ ਭਾਰਤ ਤੇ ਪਾਕਿਸਤਾਨ ਦੇ ਦਰਮਿਆਨ ਜਿਹੜਾ ਖਿੱਚੋਤਾਣ ਹੈ ਉਹ ਆਪਣੀ ਜਗ੍ਹਾ ਦੇ ਉੱਤੇ ਆ। ਇਹਦੇ ਬਾਵਜੂਦ ਉਹ ਕਹਿੰਦੇ ਕਿ ਕਰਤਾਰਪੁਰ ਲਾਂਘੇ ਦਾ ਕੰਮ ਜਿਹੜਾ ਉਹ ਜਾਰੀ ਰਹੂਗਾ, ਇਹਨੂੰ ਰੋਕਿਆ ਨਹੀਂ ਜਾਊਗਾ। ਪਾਕਿਸਤਾਨ ਦੇ ਵਿਦੇਸ਼ ਮੰਤਰੀ ਨੇ ਇਹ ਗੱਲ ਕਹੀ ਆ ਕਿ ਪਾਕਿਸਤਾਨ ਸਾਰੇ ਧਰਮਾਂ ਦਾ ਸਤਿਕਾਰ ਕਰਦਾ ਹੈ ਤੇ ਉਹ ਲੋਕਾਂ ਵਿਚਾਲੇ ਅੜਿੱਕੇ ਜਿਹੜੇ ਆ ਜੀ ਉਹ ਪੈਦਾ ਨਹੀਂ ਕਰੂਗਾ। ਭਾਵ ਕਿ ਜਿਹੜਾ ਕਰਤਾਰਪੁਰ ਲਾਂਘਾ ਜਿਹੜਾ ਕਿ ਇਸ ਮਹੀਨੇ ਦੇ ਅੰਤ ਤੱਕ ਮੁਕੰਮਲ ਹੋ ਜਾਣ ਦੀ ਆਸ ਹੈ ਪਾਕਿਸਤਾਨ ਵਾਲੀ ਸਾਈਡ ਦੇ ਉੱਤੇ, ਉਹਦੇ ਵਿੱਚ ਅੜਚਣ ਆਉਣ ਦੀ ਘੱਟ ਉਮੀਦ ਜਿਹੜੀ ਜੀ ਉਹ ਹੈਗੀ ਆ ਪਾਕਿਸਤਾਨ ਵਾਲੀ ਸਾਈਡ ਤੇ। ਤੋਂ ਜੇ ਇੱਧਰ ਦੀ ਗੱਲ ਜਿਹੜੀ ਜੀ ਉਹ ਕਰੀਏ ਤਾਂ ਪੰਜਾਬ ਦੇ ਜਿਹੜੇ ਇੱਕ ਮੰਤਰੀ ਹੈ ਸੁਖਜਿੰਦਰ ਸਿੰਘ ਰੰਧਾਵਾ, ਉਹਨੇ ਇਹ ਗੱਲ ਕਹੀ ਆ ਜੀ ਕਿ ਵਿਧਾਇਕਾਂ ਦੀ ਸ਼ਮੂਲੀਅਤ ਵਾਲਾ ਵਫਦ ਜਿਹੜਾ ਕਰਤਾਰਪੁਰ ਲਾਂਘੇ ਦੇ ਨਾਲ ਜੁੜੇ ਕੰਮ ਦੇ ਮੁਲਾਂਕਣ ਦੇ ਵਾਸਤੇ ਆਪਣੇ ਮਿੱਥੇ ਪ੍ਰੋਗਰਾਮ ਦੇ ਮੁਤਾਬਕ ਪਾਕਿਸਤਾਨ ਜਾਊਗਾ। ਉਹਨਾਂ ਨੇ ਇਹ ਗੱਲ ਕਹੀ ਆ ਕਿ ਪਾਕਿਸਤਾਨ ਦੇ ਵੱਲੋਂ ਭਾਰਤ ਦੇ ਨਾਲ ਜਿਹੜੇ ਸਬੰਧ ਘਟਾਉਣ ਦਾ ਫੈਸਲਾ ਕਰਤਾਰਪੁਰ ਲਾਂਘੇ ਦੀ ਉਸਾਰੀ ਦੇ ਨਾਲ ਜੁੜੇ ਕੰਮ ਦੇ ਉੱਤੇ ਨਹੀਂ ਪਊਗਾ। ਕੇਂਦਰ ਸਰਕਾਰ ਨੇ 22 ਅਗਸਤ ਤੋਂ 27 ਅਗਸਤ ਤੱਕ ਦੀ ਇਸ ਜਿਹੜੀ ਤਜਵੀਜ਼ਤ ਫੇਰੀ ਦੇ ਵਾਸਤੇ ਇਜਾਜ਼ਤ ਪਿਛਲੇ ਹਫ਼ਤੇ ਦਿੱਤੀ ਸੀਗੀ,
ਔਰ ਇਸਲਾਮਾਬਾਦ ਦੇ ਵੱਲੋਂ ਜਿਹੜਾ ਸੀ 370 ਮਾਮਲੇ ਦੇ ਵਿੱਚ ਭਾਰਤ ਦੇ ਨਾਲ ਰਿਸ਼ਤੇ ਘਟਾਉਣ ਦੇ ਐਲਾਨ ਤੋਂ ਬਾਅਦ ਇਸ ਤਰ੍ਹਾਂ ਦੀਆਂ ਕਿਆਸ ਲਾਈਆਂ ਜਾ ਰਹੀਆਂ ਸੀਗੀਆਂ ਕਿ ਪੰਜਾਬ ਦੇ ਮੰਤਰੀ ਜਿਹੜੇ ਨੇ ਉਹਨਾਂ ਦੀ ਇਹ ਫੇਰੀ ਵੀ ਇਹਦੀ ਭੇਟ ਚੜ੍ਹ ਸਕਦੀ ਆ। ਪਰ ਜਿਹੜੇ ਪੰਜਾਬ ਦੇ ਮੰਤਰੀ ਆ ਉਹਨਾਂ ਨੇ ਕਿਹਾ ਕਿ ਪਾਕਿਸਤਾਨ ਦੀ ਫੇਰੀ ਦੇ ਦੌਰਾਨ ਉੱਥੋਂ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਤੇ ਪੰਜਾਬ ਦੇ ਸੂਬੇ ਦੇ ਮੁੱਖ ਮੰਤਰੀ ਨੂੰ ਮਿਲਣ ਦਾ ਪ੍ਰੋਗਰਾਮ ਜਿਹੜਾ ਜੀ ਉਹ ਹੈ। ਇਹਦੇ ਦਰਮਿਆਨ ਪਾਕਿਸਤਾਨ ਦੇ ਵੱਲੋਂ ਵੀਜ਼ਾ ਦੇਣ ਜਾਂ ਨਾ ਦੇਣ ਦੇ ਬਾਰੇ ਦੇ ਵਿੱਚ ਜਿਹੜੇ ਮਿਨਿਸਟਰ ਨੇ ਉਹਨਾਂ ਨੇ ਇਹ ਕਿਹਾ ਜੀ ਇਹ ਤਾਂ ਨਿਰਭਰ ਕਰਦਾ ਹੈ ਪਾਕਿਸਤਾਨ ਦੇ ਉੱਤੇ ਕਿ ਉਹ ਵੀਜ਼ਾ ਦਿੰਦਾ ਜਾਂ ਨਹੀਂ। ਪਰ ਉਹਨੇ ਕਿਹਾ ਕਿ ਸਿਆਸੀ ਮਸਲਾ ਨਹੀਂ ਬਲਕਿ ਧਰਮ ਦੇ ਨਾਲ ਜੁੜਿਆ ਹੋਇਆ ਮਸਲਾ ਹੈ ਤੇ ਆਮ ਆਦਮੀ ਲਾਂਘੇ ਦੀ ਉਸਾਰੀ ਦੇ ਵਿੱਚ ਕੋਈ ਅੜਿੱਕਾ ਜਿਹੜਾ ਜੀ ਉਹ ਨਹੀਂ ਚਾਹੁੰਦਾ। ਜਿਹੜਾ ਉਹਨਾਂ ਕਿਹਾ ਕਰਤਾਰਪੁਰ ਦਾ ਜਿਹੜਾ ਲਾਂਘਾ ਜੀ ਇਹ ਇੱਕ ਅਮਨ ਦਾ ਰਾਹ ਹੈ। ਵੈਸੇ ਜਿਹੜਾ ਇੱਥੇ ਫਲੱਡ ਲਾਈਟ ਰੌਸ਼ਨੀ ਦੇ ਵਿੱਚ ਲਾਂਘੇ ਦੀ ਉਸਾਰੀ ਦਾ ਕੰਮ ਦਿਨ ਰਾਤ ਜਿਹੜਾ ਦੀ ਉਹ ਚੱਲ ਰਿਹਾ, ਤਾਂ ਉਹਦੇ ਤੋਂ ਲੱਗਦਾ ਨਹੀਂਗਾ ਕਿ ਇਹਨਾਂ ਨੂੰ ਵੀਜ਼ੇ ਦੀ ਕਿਸੇ ਕਿਸਮ ਦੀ ਜਿਹੜੀ ਹੈ ਜੀ ਉਹ ਪ੍ਰੋਬਲਮ ਆਉਣੀ ਆ ਅਨਲੈਸ ਜਿਹੜੀ ਭਾਰਤੀ ਸਰਕਾਰ ਹੈ ਜੇ ਉਹਦੇ ਵੱਲੋਂ ਇਹ ਫੇਰੀ ਨਹੀਂ ਰੋਕ ਦਿੱਤੀ ਜਾਂਦੀ ਤਾਂ। ਵੈਸੇ ਜਿਹੜਾ ਕਰਤਾਰਪੁਰ ਦਾ ਲਾਂਘਾ ਹੈ ਇਹਦੇ ਸੰਬੰਧੀ ਭਾਰਤ ਵਾਲੀ ਸਾਈਡ ਦੇ ਉੱਤੋਂ ਵੀ ਕੋਈ ਕਿਸੇ ਕਿਸਮ ਦੀ ਨੈਗੇਟਿਵ ਜਿਹੜੀ ਹੈ ਜੀ ਉਹ ਬਿਆਨਬਾਜ਼ੀ ਅਜੇ ਤੱਕ ਨਹੀਂ ਆਈ ਜੀ, ਤੇ ਆਉਣੀ ਵੀ ਨਹੀਂ ਚਾਹੀਦੀ। ਵੈਸੇ ਤਾਂ ਅੱਗੇ ਗੱਲ ਕਰਦੇ ਹਾਂ, ਕਾਰਗਿਲ ਦੇ ਵਿੱਚ 300 ਮੁਜ਼ਾਹਰਾਕਾਰੀ ਗ੍ਰਿਫਤਾਰ ਕਰ ਲਏ ਆ ਤੇ ਕੁਝ ਨੂੰ ਆਗਰੇ ਦੀ ਜੇਲ੍ਹ ਵਿੱਚ ਵੀ ਸ਼ਿਫਟ ਕੀਤਾ ਗਿਆ। ਦੇਖੋ ਜੀ ਇਹ ਕਾਰਗਿਲ ਦੇ ਵਿੱਚ ਜੁਆਇੰਟ ਐਕਸ਼ਨ ਫੋਰਮ ਦੇ ਬੈਨਰ ਦੇ ਹੇਠ 300 ਲੋਕ ਜਿਹੜੇ ਸੀਗੇ ਉਹ ਜੰਮੂ ਕਸ਼ਮੀਰ ਦੇ ਵਿੱਚੋਂ ਧਾਰਾ 370 ਹਟਾਉਣ ਦੇ ਵਿਰੁੱਧ ਰੋਸ ਮੁਜ਼ਾਹਰਾ ਜਿਹੜਾ ਦੀ ਉਹ ਕਰ ਰਹੇ ਸੀ, ਜਿਨ੍ਹਾਂ ਨੂੰ ਜਿਹੜੀ ਧਾਰਾ 144 ਤੋੜਨ ਦੇ ਦੋਸ਼ ਦੇ ਵਿੱਚ ਹਿਰਾਸਤ 'ਚ ਲਿਆ ਗਿਆ। ਮੁਜ਼ਾਹਰਾਕਾਰੀ ਤੇ ਪੁਲਿਸ ਦੇ ਵਿਚਾਲੇ ਕੁਝ ਝੜਪਾਂ ਦੀ ਖਬਰ ਵੀ ਜਿਹੜੀ ਹੈ ਜੀ ਉਹ ਆ ਰਹੀ ਹੈ ਔਰ 70 ਕਸ਼ਮੀਰੀ ਕੈਦੀ ਨੇ ਜਿਹੜੇ ਉਹਨਾਂ ਨੂੰ ਆਗਰੇ ਦੀ ਜੇਲ੍ਹ ਦੇ ਵਿੱਚ ਸ਼ਿਫਟ ਕੀਤਾ ਗਿਆ ਜੀ। ਇਹ ਪਤਾ ਲੱਗਾ ਕਿ ਜਿਹੜੇ ਜੰਮੂ ਕਸ਼ਮੀਰ ਦੇ ਰਾਜਪਾਲ ਨੇ ਉਹਨੇ ਉੱਚ ਅਧਿਕਾਰੀਆਂ ਦੇ ਨਾਲ ਮੀਟਿੰਗ ਦੇ ਕਰਕੇ ਸਥਿਤੀ ਦਾ ਜਾਇਜ਼ਾ ਲਿਆ। ਇਹ ਥੋੜਾ ਸਵਾਲ ਹੈ ਕਿ ਜਿਹੜੇ ਕਸ਼ਮੀਰੀ ਕੈਦੀ ਨੇ ਉਹਨਾਂ ਨੂੰ ਉੱਥੋਂ ਕਿਉਂ ਜਿਹੜਾ ਜੀ ਸ਼ਿਫਟ ਕੀਤਾ ਗਿਆ। ਜਿਹੜੀਆਂ ਕਨਸੂਆਂ ਨੇ ਉਹ ਇਹ ਨੇ ਕਿ ਜੇਲ੍ਹ ਦੇ ਅੰਦਰ ਇਹ ਜਿਹੜੇ ਕੈਦੀ ਨੇ ਉਹਨਾਂ ਨੇ ਕਾਫੀ ਤਰਥੱਲੀ ਜਿਹੜੀ ਹੈ ਜੀ ਉਹ ਮਚਾਈ ਹੈ 370 ਨੂੰ ਜਿਹੜਾ ਉਹ ਲੈ ਕੇ। ਔਰ ਇਹ ਖਬਰਾਂ ਵੈਸੇ ਬਹੁਤੀਆਂ ਇੱਥੇ ਚੈਨਲਾਂ ਵਗੈਰਾ ਦੇ ਉੱਤੇ ਨਹੀਂ ਆਈਆਂ ਕਿ ਕਾਰਗਿਲ ਦੇ ਵਿੱਚ ਜਿਹੜਾ ਸੀਗਾ ਜੀ ਉਹ ਰੋਸ ਮੁਜ਼ਾਹਰਾ ਕੋਈ ਹੋਇਆ ਔਰ 300 ਦੇ ਕਰੀਬ ਲੋਕ ਜਿਹੜੇ ਆ ਉਹਨਾਂ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ। ਜਿਹੜੇ ਕਾਂਗਰਸੀ ਆਗੂ ਨੇ ਗੁਲਾਮ ਨਬੀ ਆਜ਼ਾਦ ਉਹਨਾਂ ਨੇ ਸ੍ਰੀਨਗਰ ਜਿਹੜਾ ਜੀ ਉਹ ਜਾਣ ਦੀ ਕੋਸ਼ਿਸ਼ ਕੀਤੀ। ਉਹ ਸ੍ਰੀਨਗਰ ਹਵਾਈ ਅੱਡੇ ਦੇ ਉੱਤੇ ਉਤਰੇ ਤੇ ਉਹਨਾਂ ਨੂੰ ਬਾਹਰ ਨਹੀਂ ਜਾਣ ਦਿੱਤਾ ਗਿਆ। ਉੱਥੋਂ ਉਹਨਾਂ ਨੂੰ ਵਾਪਸੀ ਫਲਾਈਟ ਦੇ ਉੱਤੇ ਦਿੱਲੀ ਫੇਰ ਭੇਜ ਦਿੱਤਾ ਗਿਆ। ਦਿੱਲੀ ਆ ਕੇ ਉਹਨਾਂ ਨੇ ਜਿਹੜੀ ਜੀ ਇਹ ਗੱਲ ਆਖੀ ਕਿ ਉਹ ਤਾਂ ਕਿਉਂਕਿ ਸਰਕਾਰ ਕਹਿੰਦੀ ਹੈ ਕਿ ਉੱਥੇ ਮੁਸ਼ਕਲ ਕੋਈ ਨਹੀਂ ਗੀ, ਉੱਥੇ ਸਾਰਾ ਕੁਝ ਠੀਕ ਠਾਕ ਚੱਲ ਰਿਹਾ। ਉਹਨਾਂ ਨੇ ਇਹ ਕਿਹਾ ਕਿ ਉਹ ਤਾਂ ਵੇਖਣਾ ਚਾਹੁੰਦੇ ਸੀ ਕਿ ਠੀਕ ਠਾਕ ਉੱਥੇ ਚੱਲ ਰਿਹਾ। ਉਹਨਾਂ ਨੇ ਕਿਹਾ ਕਿ ਜਿਹੜੀਆਂ ਪਿਕਚਰਸ ਤੇ ਕੁਝ ਜਿਹੜੀਆਂ ਵੀਡੀਓਜ਼ ਦਿਖਾਈਆਂ ਜਾ ਰਹੀਆਂ ਨੇ ਉਹ ਕਿਰਾਏ ਦੇ ਲੋਕ ਜਿਹੜੇ ਆ ਜੀ ਉਹ ਲਾ ਕੇ ਉੱਥੇ ਦਿਖਾਈਆਂ ਜਾ ਰਹੀਆਂ ਨੇ। ਔਰ ਉਹਨਾਂ ਨੇ ਇਹ ਵੀ ਕਿਹਾ ਕਿ ਜਿਹੜਾ ਜੀ ਲੋਕ ਉੱਥੇ ਅੰਦਰੀ ਅਜੇ ਵੀ ਤਾੜੇ ਹੋਏ ਨੇ, ਜਿਨ੍ਹਾਂ ਨੂੰ ਕਿਸੇ ਕਿਸਮ ਦੀ ਕੋਈ ਰਾਹਤ ਜਿਹੜੀ ਆ ਉਹ ਨਹੀਂ ਦਿੱਤੀ ਜਾ ਰਹੀ। ਗੁਲਾਮ ਨਬੀ ਆਜ਼ਾਦ ਹੋਰਾਂ ਨੇ ਇਹ ਵੀ ਗੱਲ ਕਹੀ ਕਿ ਜੰਮੂ ਕਸ਼ਮੀਰ ਤੇ ਲਦਾਖ ਇੱਕ ਜਿਹੜਾ ਜੀ ਉਹ ਚਾਹੀਦਾ। ਔਰ ਇੱਕ ਆਗਰੇ ਤੋਂ ਜਿਹੜੀ ਖਬਰ ਆ ਰਹੀ ਹੈ ਕਿ ਇੱਕ ਜਹਾਜ਼ ਜਿਹੜਾ ਸੀਗਾ ਜੀ ਉਹ 70 ਦੇ ਕਰੀਬ ਜਿਹੜੇ ਕਸ਼ਮੀਰੀ ਕੈਦੀ ਸੀ ਉਹਨਾਂ ਨੂੰ ਜਹਾਜ਼ ਦੇ ਰਾਹੀਂ ਉੱਥੇ ਆਗਰੇ ਜਿਹੜਾ ਜੀ ਉਹ ਪਹੁੰਚਾਇਆ ਗਿਆ। ਇਹ ਬਹੁਤ ਅਹਿਮ ਜਿਹੜਾ ਜੀ ਹੈ। ਕਿਉਂ ਉੱਥੇ ਪਹੁੰਚਾਇਆ ਗਿਆ? ਇਟ ਮੀਨਸ ਕਿ ਜੇਲ੍ਹਾਂ ਦੇ ਅੰਦਰ ਜਾਂ ਤਾਂ ਜਗ੍ਹਾ ਜਿਹੜੀ ਹੈ ਜੀ ਉਹ ਬਣਾਈ ਜਾ ਰਹੀ ਹੈ ਤੇ ਉੱਥੇ ਜਿੱਥੇ ਡੱਕਿਆ ਜਾ ਸਕੇ ਜੇ ਲੋਕ ਇਹਦੇ ਵਿਰੋਧ ਕਰਨ ਦੇ ਵਾਸਤੇ ਜਿਹੜਾ ਜੀ ਉਹ ਨਿਕਲਦੇ ਆ ਤਾਂ, ਜਾਂ ਇਹ ਦੂਸਰੇ ਪਾਸੇ ਇਹ ਵੀ ਪਤਾ ਲੱਗ ਰਿਹਾ ਕਿ CPM ਦੇ ਜਨਰਲ ਸਕੱਤਰ ਸੀਤਾਰਾਮ ਯੇਚੁਰੀ ਜਿਹੜੇ ਆ ਉਹਨੇ ਰਾਜਪਾਲ ਨੂੰ ਚਿੱਠੀ ਲਿਖ ਕੇ ਇਹ ਗੱਲ ਜਿਹੜੀ ਕਹੀ ਆ ਕਿ ਉਹ ਪਾਰਟੀ ਦੇ ਵਿਧਾਇਕ ਯੂਸਫ ਤਰੀਗਾਮੀ ਨੂੰ ਮਿਲਣ ਦੇ ਵਾਸਤੇ ਜੰਮੂ ਕਸ਼ਮੀਰ ਆ ਰਹੇ ਆ। ਉਹਨਾਂ ਨੇ ਕਿਹਾ ਕਿ ਉਮੀਦ ਹੈ ਕਿ ਉਹਨਾਂ ਦੀ ਇਸ ਫੇਰੀ ਦੇ ਵਿੱਚ ਪ੍ਰਸ਼ਾਸਨ ਕੋਈ ਅੜਿੱਕੇ ਜਿਹੜਾ ਜੀ ਉਹ ਨਹੀਂ ਡਾਊਗਾ। ਉਧਰ ਇਹ ਵੀ ਕਿਹਾ ਜਾ ਰਿਹਾ ਕਿ ਜਿਹੜਾ ਜੰਮੂ ਕਸ਼ਮੀਰ ਦੇ ਵਿੱਚ ਕੁਝ ਛੋਟਾਂ ਜਿਹੜੀਆਂ ਜੀ ਉਹ ਬਕਰੀਦ ਦੇ ਮੌਕੇ ਦੇ ਉੱਤੇ ਦਿੱਤੀਆਂ ਜਾ ਸਕਦੀਆਂ ਨੇ, ਉਹਦੇ ਉੱਤੇ ਨੇੜਿਓਂ ਨਿਗਾਹ ਜਿਹੜੀ ਹੈ ਜੀ ਉਹ ਜ਼ਰੂਰ ਰਹੂਗੀ ਕਿ ਉਸ ਦਿਨ ਜਦੋਂ ਲੋਕ ਘਰਾਂ ਚੋਂ ਬਾਹਰ ਨਿਕਲਦੇ ਆ ਤਾਂ ਉਹਨਾਂ ਦਾ ਰਿਐਕਸ਼ਨ ਜਿਹੜਾ ਜੀ ਉਹ ਕੀ ਹੁੰਦਾ। ਕਿਉਂਕਿ ਉੱਥੇ ਕਰਫਿਊ ਨਹੀਂ ਕਿਹਾ ਜਾ ਰਿਹਾ, ਇਹ
ਇਹ ਪ੍ਰਚਾਰਿਆ ਨਹੀਂ ਜਾ ਰਿਹਾ ਕਿ ਕਰਫਿਊ, ਕਿਉਂਕਿ ਜੇ ਕਰਫਿਊ ਪ੍ਰਚਾਰਿਆ ਜਾਵੇ ਤਾਂ ਫਿਰ ਉਹਦੇ ਵਿੱਚ ਛੋਟ ਦੇਣੀ ਲਾਜ਼ਮੀ ਹੁੰਦੀ ਹੈ ਜੀ 36 ਘੰਟੇ ਤੋਂ ਬਾਅਦ। ਉੱਥੇ ਧਾਰਾ 144 ਹੀ ਪ੍ਰਚਾਰੀ ਜਾ ਰਹੀ ਹੈ, ਔਰ ਧਾਰਾ 144 ਅਜਿਹੀ ਆ ਜਿਹੜੀ ਕਿ ਇਹ ਕਿਹਾ ਜਾ ਰਿਹਾ ਉੱਥੋਂ ਦੇ ਜੋ ਹਾਲਾਤ ਨੇ ਉਹ ਕਰਫਿਊ ਤੋਂ ਵੀ ਕਿਤੇ ਜ਼ਿਆਦਾ ਸਖਤ ਨੇ। ਸਹੀ ਮਾਇਨੇ ਜਿਹੜੀ ਉਹ ਚਿੜੀ ਦੇ ਵੀ ਪਰ ਨਾ ਮਾਰਨ ਵਾਲੀ ਜਿਹੜੀ ਗੱਲ, ਉਹੋ ਜਿਹੇ ਹਾਲਾਤ ਨੇ। ਕੋਈ ਵਿਅਕਤੀ ਜਿਹੜਾ ਦੀ ਉਹ ਬਾਹਰ ਨਹੀਂ ਨਿਕਲ ਰਿਹਾ। ਜਿਹੜੀਆਂ ਫੋਟੋਆਂ ਪਿਛਲੇ ਦਿਨੀ ਸਾਹਮਣੇ ਆਈਆਂ ਸੀਗੀਆਂ ਕਿਸੇ ਚੌਂਕ ਦੇ ਉੱਤੇ ਰੋਟੀ ਖਾਂਦਿਆਂ ਦੇ ਵੱਡੇ ਅਫਸਰ ਦੀਆਂ, ਉੱਤੇ ਸਭ ਕੁਝ ਜਿਹੜਾ ਦੀ ਉਹ ਬੰਦ ਹੈ। ਵਿਖਾਇਆ ਇਹ ਜਾ ਰਿਹਾ ਸੀਗਾ ਕਿ ਕੋਈ ਜਿਹੜੀ ਹੈ ਜੀ ਕਿਸੇ ਜਗ੍ਹਾ ਤੇ ਸਮੱਸਿਆ ਨਹੀਂ ਹੈ। ਕੁਛ ਦਿਖਾਉਣ ਲਈ ਵੀ ਅਕਲ ਚਾਹੀਦੀ ਆ ਨਾ, ਉਹ ਵੀ ਹੈ ਨਹੀਂ ਕਿ ਇਹਨਾਂ ਦੇ ਕੋਲ। ਉੱਥੇ ਤਾਂ ਬੱਚੇ ਬਿਮਾਰ ਆ, ਉਹਨਾਂ ਨੂੰ ਵੀ ਲੰਘਣ ਨਹੀਂ ਦਿੱਤਾ ਜਾ ਰਿਹਾ ਕਿ ਤਾਂ ਕਿ ਉਹ ਹੌਸਪੀਟਲ ਦੇ ਵਿੱਚ ਪਹੁੰਚ ਸਕਣ। ਤੇ ਅੱਗੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜੇ ਗੱਲ ਕਰੀਏ ਤਾਂ ਟੋਡਰਮਲ ਦੀ ਹਵੇਲੀ ਦੇ ਨਾਲ ਛੇੜਛਾੜ ਹੋ ਸਕਦੀ ਹੈ। ਦੇਖੋ, ਇਹ ਜਿਹੜੀ ਟੋਡਰਮਲ ਹੋਰਾਂ ਦੀ, ਦੀਵਾਨ ਟੋਡਰਮਲ ਹੋਰਾਂ ਦੀ ਜਹਾਜ਼ ਹਵੇਲੀ, ਦੀਵਾਨ ਟੋਡਰਮਲ ਹੋਰਾਂ ਦਾ ਜਿਹੜਾ ਜੀ ਇੱਕ ਬਹੁਤ ਵੱਡਾ ਸਿੱਖ ਇਤਿਹਾਸ ਦੇ ਵਿੱਚ ਰੋਲ ਹੈ, ਜਿਨ੍ਹਾਂ ਨੇ ਜ਼ਮੀਨ ਦਾ ਸਭ ਤੋਂ ਮਹਿੰਗਾ ਇੱਕ ਛੋਟਾ ਟੁਕੜਾ ਖਰੀਦਿਆ ਸੀਗਾ, ਜਿੱਥੇ ਕਿ ਉਹਨੂੰ ਅਸ਼ਰਫੀਆਂ ਜਿਹੜੀਆਂ ਸੀਗੀਆਂ ਉਹ ਸੋਨੇ ਦੀਆਂ ਵਿਛਾ ਕੇ ਉਹਨਾਂ ਟੋਟਾ ਲੈਣਾ ਪਿਆ ਸੀ। ਇਤਿਹਾਸ ਦੇ ਮੁਤਾਬਕ 10ਵੇਂ ਪਾਤਸ਼ਾਹ ਦੇ ਛੋਟੇ ਸਾਹਿਬਜ਼ਾਦਿਆਂ ਜਿਨ੍ਹਾਂ ਨੂੰ ਸਰਹੰਦ ਦੇ ਨਵਾਬ ਨੇ ਨੀਹਾਂ ਚਣਾਇਆ ਸੀ, ਉਹਨਾਂ ਦਾ ਸੰਸਕਾਰ ਕਰਨ ਦੇ ਵਾਸਤੇ ਉਹਨੇ ਇੱਕ ਛੋਟਾ ਜਿਹਾ ਟੋਟਾ ਸਭ ਤੋਂ ਮਹਿੰਗਾ ਖਰੀਦਿਆ ਸੀ। ਇਹ ਜਹਾਜ਼ ਹਵੇਲੀ ਜਿਹੜੀ ਹੈ ਜੀ ਇੱਥੇ ਸਰਹੰਦ ਦੇ ਵਿੱਚ ਜਿੱਥੇ ਠੰਡਾ ਬੁਰਜ ਹੈ ਜੀ ਉਹਦੇ ਨੇੜੇ ਸਥਿਤ ਹੈ। ਬਦਕਿਸਮਤੀ ਇਹ ਆ ਕਿ ਇਸ ਜਹਾਜ਼ ਹਵੇਲੀ ਨੂੰ ਸਾਡੀਆਂ ਅਰਬਾਂ ਰੁਪਈਏ ਵਾਲੀਆਂ ਜਿਹੜੀਆਂ ਸੰਸਥਾਵਾਂ ਨੇ ਉਹਨਾਂ ਨੇ ਸੰਭਾਲਣਾ ਤਾਂ ਕੀ ਸੀਗਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹਦੇ ਨਾਲ ਛੇੜਛਾੜ ਕਰਨ ਤੁਰ ਪਈ ਹੈ। ਜਿਹੜੀ ਫਤਿਹਗੜ੍ਹ ਸਾਹਿਬ ਦੇ ਵਿੱਚ ਸਥਿਤ ਜਹਾਜ਼ ਹਵੇਲੀ ਆ, ਇਹਦੇ ਵਾਸਤੇ ਜਿਹੜਾ ਪੁਰਾਤਤਵ ਵਿਭਾਗ ਹੈ ਉਹਨੇ ਚੰਗੀ ਝਾੜ ਝੰਬ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਇਸ ਮਸਲੇ ਦੇ ਉੱਤੇ ਕੀਤੀ ਆ। ਜਹਾਜ਼ ਹਵੇਲੀ ਨੂੰ 1980 ਦੇ ਵਿੱਚ ਪੰਜਾਬ ਸਰਕਾਰ ਨੇ ਸੁਰੱਖਿਅਤ ਇਮਾਰਤ ਐਲਾਨਿਆ ਸੀਗਾ, ਪਰ ਸਰਕਾਰ ਦੇ ਸੱਭਿਆਚਾਰਕ ਮਾਮਲਿਆਂ, ਪੁਰਾਤਤਵ ਤੇ ਅਜਾਇਬ ਘਰਾਂ ਬਾਰੇ ਵਿਭਾਗ ਨੇ ਜ਼ਮੀਨ ਅਕਵਾਇਰ ਨਹੀਂ ਕੀਤੀ ਔਰ ਇਹਦੀ ਮਾਲਕੀ ਦਹਾਕਿਆਂ ਤੋਂ ਕੁਝ ਨਿੱਜੀ ਲੋਕਾਂ ਦੇ ਕੋਲੇ ਸੀਗੀ। ਇਹਦੇ ਬਾਰੇ ਉਦੋਂ ਰੌਲਾ ਪਿਆ ਜਦੋਂ 2007 ਦੇ ਵਿੱਚ ਮੁਹਾਲੀ ਦੇ ਪੰਜਾਬ ਵਿਰਾਸਤ ਚੈਰੀਟੇਬਲ ਟਰਸਟ ਨੇ ਇਹਦੀ ਜ਼ਮੀਨ ਖਰੀਦ ਲਈ ਸਣੇ ਇਮਾਰਤ ਤੇ, ਔਰ ਇਹ ਟਰਸਟ ਸੱਭਿਆਚਾਰਕ ਮਾਮਲਿਆਂ ਬਾਰੇ ਵਿਭਾਗ ਦੇ ਸਾਬਕਾ ਨਿਰਦੇਸ਼ਕ ਜਿਹੜਾ ਨਵਜੋਤਪਾਲ ਸਿੰਘ ਰੰਧਾਵਾ ਦੇ ਪਰਿਵਾਰ ਦੇ ਵੱਲੋਂ ਚਲਾਇਆ ਜਾ ਰਿਹਾ ਸੀ। 2008 ਦੇ ਵਿੱਚ STC ਨੇ ਟਰਸਟ ਤੋਂ ਇਹ ਜ਼ਮੀਨ ਲੈ ਲਈ। ਇਹਦੇ ਦੌਰਾਨ ਇਹ ਜਿਹੜੀਆਂ ਬਿਲਡਿੰਗ ਸੀ ਬਿਨਾਂ ਕਿਸੇ ਸਾਂਭ ਸੰਭਾਲ ਤੋਂ ਪਈ ਸੀਗੀ। ਕੁਝ ਸਾਲਾਂ ਦੇ ਵਿੱਚ ਇਹ ਬਿਲਡਿੰਗ ਖਸਤਾ ਹੋ ਗਈ। ਬਿਲਡਿੰਗ ਤਾਂ ਲੈ ਲਈ ਪਰ ਉਹਨੂੰ ਸੰਭਾਲਿਆ ਨਹੀਂ ਜਿਹੜਾ ਦੀ ਹੋ ਗਿਆ। ਇਹਦੀ ਸਾਂਭ ਸੰਭਾਲ ਕਰਨ ਦੀ ਬਜਾਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਹਵੇਲੀ ਦੇ ਵਿਹੜੇ ਦੇ ਵਿੱਚ ਇੱਕ ਕਮਰਾ ਉਸਾਰਤਾ। ਹੁਣ ਕੁਝ ਸਮਾਂ ਪਹਿਲਾਂ 3 ਹੋਰ ਕਮਰਿਆਂ ਦੀ ਨੀਂਹ ਰੱਖਤੀ, ਜਿਹੜੀ ਕਿ ਇਤਿਹਾਸਕ ਇਮਾਰਤ ਦੇ ਢਾਂਚੇ ਦੇ ਨਾਲ ਕਿਸੇ ਵੀ ਹਾਲਤ ਦੇ ਵਿੱਚ ਮੇਲ ਨਹੀਂ ਜਿਹੜਾ ਦੀ ਉਹ ਖਾਂਦੀ। ਪਿਛਲੇ ਮਹੀਨੇ ਪੁਰਾਤਤਵ ਵਿਭਾਗ ਦੀ ਟੀਮ ਨੇ ਹਵੇਲੀ ਦੇ ਦੁਆਲੇ ਜ਼ੋਰ ਸ਼ੋਰ ਦੇ ਨਾਲ ਚੱਲ ਰਹੇ ਜਿਹੜੇ ਉਸਾਰੀ ਦੇ ਕਾਰਜ ਸੀ ਉਹਨਾਂ ਨੂੰ ਵੇਖ ਕੇ ਉਹ ਹੈਰਾਨ ਰਹਿ ਗਏ ਕਿ ਇਹਦੀ ਪਰਮਿਸ਼ਨ ਜਿਹੜੀ ਹੈ ਜੀ ਉਹ ਕਿਹਦੇ ਤੋਂ ਲਈ ਗਈ ਆ ਤੇ ਇਹ ਕਿਉਂ ਇੱਥੇ ਜਿਹੜੀ ਹੈ ਜੀ ਉਸਾਰੀਆਂ ਜਿਹੜੀਆਂ ਉਹ ਕੀਤੀਆਂ ਜਾ ਰਹੀਆਂ ਨੇ, ਕਿਉਂਕਿ ਇਹਦੇ ਨਾਲ ਸੁਰੱਖਿਅਤ ਇਮਾਰਤ ਦੇ ਨਾਲ ਵੀ ਛੇੜਛਾੜ ਜਿਹੜੀ ਸਿੱਧੇ ਰੂਪ ਦੇ ਵਿੱਚ ਹੋ ਰਹੀ ਆ। ਇੱਥੇ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਾਰਜਕਾਰੀ ਕਮੇਟੀ ਦੇ ਮੈਂਬਰ ਨੇ ਕਰਨੈਲ ਸਿੰਘ ਪੰਜੋਲੀ, ਉਹਨਾਂ ਨੇ ਇਹ ਕਿਹਾ ਜੀ ਕਿ ਉਸਾਰੀ ਦੇ ਕਾਰਜ ਤਾਂ ਇੱਥੇ ਚੱਲ ਰਹੇ ਸੀਗੇ, ਪਰ ਉਹਨਾਂ ਨੇ ਕਿਹਾ ਕਿ ਹੁਣ ਜਿਹੜਾ ਜੀ ਇਹ ਕੰਮ ਰੋਕ ਦਿੱਤਾ ਗਿਆ। ਰੋਕਿਆ ਤਾਂ ਗਿਆ ਕਿ ਪੁਰਾਤਤਵ ਵਿਭਾਗ ਜਿਹੜਾ ਦੀ ਉਹ ਡੰਡਾ ਲੈ ਕੇ ਆ ਗਿਆ ਕਿ ਅਜਿਹੀਆਂ ਚੀਜ਼ਾਂ ਜਿਹੜੀਆਂ ਇਤਿਹਾਸ ਦੇ ਵਿੱਚ ਐਡੇ ਵੱਡੇ ਮਾਇਨੇ ਜਿਹੜੀਆਂ ਉਹ ਰੱਖਦੀਆਂ ਨੇ, ਉਹਨਾਂ ਨੂੰ ਢਹਿ ਢੇਰੀ ਹੋਣ ਤੋਂ ਜਾਂ ਉਹਨਾਂ ਨੂੰ ਖਤਮ ਹੋਣ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਰਗੀ ਸੰਸਥਾ ਤੋਂ ਬਚਾਉਣ ਦੇ ਵਾਸਤੇ ਪੁਰਾਤਤਵ ਵਿਭਾਗ ਦਾ ਉਹਦੇ ਵਿੱਚ ਦਖਲ ਜ਼ਰੂਰੀ ਸੀ, ਜਾਂ ਫਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਿਹੜੀ ਆੜ ਦੇ ਤਹਿਤ ਜਿਹੜਾ ਜੀ ਇਹਨੂੰ ਤਹਿਸ ਨਹਿਸ ਕਰ ਦੇਣਾ ਚਾਹੁੰਦੀ ਹੈ। ਆੜ ਇਹਨਾਂ ਦੀ ਬਹੁਤੇ ਤਾਂ ਇੱਕ ਬਾਬੇ ਹੀ ਹੈਗੇ ਆ ਜੀ, ਉਹਨਾਂ ਦੇ ਆੜ ਥੱਲੇ ਵੀ ਬਹੁਤ ਕੁਝ ਕਰ ਰਿਹਾ। ਜਿਹੜਾ ਪਤਾ ਲੱਗਾ ਕਿ ਉਹ ਪਾਕਿਸਤਾਨ ਦੇ ਵਿੱਚ ਪਹੁੰਚ ਗਿਆ, ਉੱਥੇ ਵੀ ਲੋਕਾਂ ਨੂੰ ਵਿੱਚ ਅਵੇਅਰਨੈਸ ਜ਼ਰੂਰ ਚਾਹੀਦੀ ਹੈ ਕਿ ਉੱਥੇ ਨਾ ਕੁਛ ਢਹਿ ਢੇਰੀ ਕਰ ਦਿੰਦਾ। ਅੱਗੇ ਸਨੀ ਦਿਓਲ ਦੀ ਜੇ ਗੱਲ ਕਰੀਏ ਤਾਂ ਗੁਰਦਾਸਪੁਰ ਤੋਂ ਜਿੱਤ ਤਾਂ ਗਿਆ, ਨਾ ਤਾਂ ਉੱਥੇ ਆਇਆ ਤੇ ਨਾ ਹੀ ਉਹ ਪਾਰਲੀਮੈਂਟ ਦੇ ਵਿੱਚ ਬੋਲਿਆ। ਉਹਦੀ ਦੇ ਪੰਜਾਬ ਦੇ ਜਿਹੜੇ ਮੈਂਬਰ ਪਾਰਲੀਮੈਂਟ ਨੇ 13 ਉਹਨਾਂ ਦੀ ਗੱਲ ਕਰਨੀ ਹੋਵੇ ਤਾਂ ਸਭ ਤੋਂ ਵੱਧ ਸੋਕਾ ਜਿਹੜਾ ਜੀ ਉਹ ਸਨੀ ਦਿਓਲ ਦਾ ਹੀ ਪਿਆ। ਗੁਰਦਾਸਪੁਰ ਤੋਂ ਜਿੱਤੇ ਸਨੀ ਦਿਓਲ ਮੁੜ ਕੇ ਗੁਰਦਾਸਪੁਰ ਵੱਲ ਮੂੰਹ ਨਹੀਂ ਕੀਤਾ ਜਿੱਤ ਕੇ,
ਔਰ ਉੱਥੇ ਉਹਨਾਂ ਨੇ ਅਧਿਆਰੇ ਦੇ ਦਿੱਤਾ ਸੀਗਾ ਜਿਹੜਾ ਗੁਰਦਾਸਪੁਰ ਹਲਕਾ ਇੱਕ ਆਪਣੇ ਖਾਸ ਨੂੰ ਗੁਰਪ੍ਰੀਤ ਸਿੰਘ ਨੂੰ ਉਹਨੇ ਨਿਯੁਕਤ ਜਿਹੜਾ ਦੀ ਉਹ ਕਰਤਾ ਸੀਗਾ। ਇਹਦੇ ਉੱਤੇ ਤਕੜਾ ਵਾਦ ਵਿਵਾਦ ਵੀ ਉਦੋਂ ਜਿਹੜਾ ਉਹ ਛਿੜਿਆ ਸੀਗਾ। ਗੁਰਦਾਸਪੁਰ ਤਾਂ ਪਹੁੰਚੇ ਨਹੀਂ, ਪਰ ਪਾਰਲੀਮੈਂਟ ਦੇ ਵਿੱਚ ਵੀ ਕੋਈ ਹਾਜ਼ਰੀ ਕੋਈ ਸਵਾਲ ਜਿਹੜਾ ਦੀ ਉਹ ਸਨੀ ਦਿਓਲ ਹੋਰਾਂ ਦਾ ਨਹੀਂ ਸਾਹਮਣੇ ਆਇਆ, ਜਿਹਦੇ ਤੋਂ ਗੁਰਦਾਸਪੁਰ ਵਾਲੇ ਕਹਿੰਦੇ ਅਸੀਂ ਠੱਗੇ ਗਏ। ਠੱਗੇ ਜਾਣ ਦੀ ਗੱਲ ਤਾਂ ਪਹਿਲਾਂ ਹੀ ਪਤਾ ਸੀਗੀ ਕਿ ਉਹਨਾਂ ਨੇ ਠੱਗੇ ਜਾਣਾ, ਪਰ ਉਹ ਤੜਕ ਭੜਕ ਦੇ ਵਿੱਚ ਜਿਹੜਾ ਦੀ ਆ ਕੇ ਉਹਨਾਂ ਨੇ ਇੱਕ ਪੰਜਾਬ ਦੀ ਸਿਆਸਤ ਦੇ ਵਿੱਚ ਜਿਹੜਾ ਦੀ ਚੰਗੇਤਾ ਵਜੋਂ ਜਾਣੇ ਜਾਂਦੇ ਸੁਨੀਲ ਜਾਖੜ ਵਰਗਾ ਜਿਹੜਾ ਨੁਮਾਇੰਦਾ ਸੀਗਾ ਦੀ ਉਹ ਗਵਾ ਲਿਆ ਇੱਕ ਕਿਸਮ ਦੇ ਨਾਲ। 37 ਦਿਨ ਬੈਠਕਾਂ ਜਿਹੜੀਆਂ ਦੀ ਉਹ ਜੁੜੀਆਂ ਪਾਰਲੀਮੈਂਟ ਦੀਆਂ। ਇਹਦੇ ਲੇਖਾ ਜੋਖਾ ਦੇ ਵਿੱਚ 37 ਦਿਨਾਂ ਦੇ ਵਿੱਚ ਸਨੀ ਦਿਓਲ ਸਿਰਫ ਦੇ ਵਾਸਤੇ ਸੈਸ਼ਨ ਦੇ ਵਿੱਚ ਜਿਹੜਾ ਦੀ ਉਹ ਆਇਆ, ਬਾਕੀ ਦਿਨ ਉਹ ਗੈਰ ਹਾਜ਼ਰ ਰਿਹਾ, ਕਿਉਂਕਿ ਜਿਹੜੀ ਮਿਨੀਮਮ ਹਾਜ਼ਰੀ ਹੁੰਦੀ ਹੈ ਇੱਕ ਕਿਸਮ ਦੇ ਨਾਲ ਉਹ ਉਹਨੇ ਜਿਹੜੀ ਦੀ ਉਹ ਲਵਾ ਲਈ ਤਾਂ ਕਿ ਜਿਹੜੇ ਭੱਤੇ ਵਗੈਰਾ ਨੇ ਤਨਖਾਹ ਵਗੈਰਾ ਦੀ ਉਹ ਸਾਰੀ ਚੱਲਦੀ ਰਹੇ। ਧਰਮਿੰਦਰ ਨੇ ਵੀ ਉਹਨਾਂ ਦਾ ਜਿਹੜਾ ਪਿਤਾ ਹੈ ਸਾਲ 2004 ਦੇ ਵਿੱਚ ਚੋਣ ਜਿੱਤਣ ਤੋਂ ਬਾਅਦ ਬੀਕਾਨੇਰ ਦੇ ਲੋਕਾਂ ਦੇ ਨਾਲ ਇਸੇ ਤਰ੍ਹਾਂ ਹੀ ਕੀਤਾ ਸੀਗਾ ਜੀ, ਜੋ ਸਨੀ ਦਿਓਲ ਨੇ ਸ਼ੁਰੂ ਕਰ ਦਿੱਤਾ ਜੀ। ਜਿਹੜਾ ਸਨੀ ਦਿਓਲ ਆ ਜੀ, ਨਾ ਉਹਨੇ ਕਿਸੇ ਬਹਿਸ ਦੇ ਵਿੱਚ ਹਿੱਸਾ ਲਿਆ, ਨਾ ਉਹਨੇ ਕੋਈ ਲਿਖਤੀ ਸਵਾਲ ਜਿਹੜਾ ਉਹ ਪਾਰਲੀਮੈਂਟ ਦੇ ਵਿੱਚ ਲਾਇਆ। ਜਿਹੜੇ ਸਵਾਲਾਂ ਦੀ ਨੈਸ਼ਨਲ ਜਿਹੜੀ ਔਸਤ ਹੈ ਜੀ ਉਹ 18 ਤੇ ਪੰਜਾਬ ਦੀ 12 ਰਹੀ ਹੈ। ਪੰਜਾਬ ਦੇ ਸਨੀ ਸਦੀਕ ਵੀ ਸਨੀ ਦਿਓਲ ਨੂੰ ਪਿੱਛੇ ਛੱਡ ਗਿਆ ਜੀ। ਭਾਵੇਂ ਸੈਸ਼ਨ ਦੇ ਵਿੱਚ ਹਿੰਦੀ ਵਾਲਾ ਪੇਜ ਜਿਹੜਾ ਸੀਗਾ ਜੀ ਉਹ ਫਸਿਆ ਰਿਹਾ, ਨਹੀਂ ਬੋਲ ਸਕੇ ਚਾਹੁੰਦਿਆਂ ਹੋਇਆ ਵੀ, ਪਰ 3 ਵਾਰੀ ਬਹਿਸ ਦੇ ਵਿੱਚ ਉਹਨੇ ਹਿੱਸਾ ਲੈ ਕੇ ਉੱਥੇ ਹਾਜ਼ਰੀ ਜਿਹੜੀ ਉਹ ਜ਼ਰੂਰ ਲਵਾ ਲਈ ਤੇ 2 ਲਿਖਤੀ ਸਵਾਲ ਵੀ ਜੜਤੇ। ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਨੇ ਬਹਿਸ ਦੇ ਉੱਤੇ ਜ਼ਿਆਦਾ ਧਿਆਨ ਕੇਂਦਰਿਤ ਕੀਤਾ। 7 ਵਾਰੀ ਬਹਿਸ ਦੇ ਵਿੱਚ ਉਹਨੇ ਸ਼ਮੂਲੀਅਤ ਕੀਤੀ, ਬੇਸ਼ੱਕ ਐਤਕੀ ਉਹਨੇ ਕੋਈ ਲਿਖਤੀ ਸਵਾਲ ਜਿਹੜਾ ਉਹ ਨਹੀਂ ਲਾਇਆ। ਮੈਂਬਰ ਪਾਰਲੀਮੈਂਟ ਫਿਰੋਜ਼ਪੁਰ ਤੋਂ ਸੁਖਬੀਰ ਸਿੰਘ ਬਾਦਲ ਤੇ ਪਰਨੀਤ ਕੌਰ ਹੋਰਾਂ ਨੇ ਸੈਸ਼ਨ ਦੇ ਦੌਰਾਨ ਇੱਕ ਵੀ ਲਿਖਤੀ ਸਵਾਲ ਨਹੀਂ ਲਾਇਆ। ਸੁਖਬੀਰ ਸਿੰਘ ਬਾਦਲ ਨੇ 2 ਵਾਰੀ ਬਹਿਸ ਦੇ ਵਿੱਚ ਹਿੱਸਾ ਲਿਆ, ਪਰਨੀਤ ਕੌਰ ਹੋਰਾਂ ਨੇ 3 ਵਾਰੀ ਬਹਿਸ ਦੇ ਵਿੱਚ ਜਿਹੜਾ ਸੀ ਉਹ ਹਿੱਸਾ ਲਿਆ। ਬਹਿਸ ਦੇ ਵਿੱਚ ਸਭ ਤੋਂ ਵੱਧ ਅਨੰਦਪੁਰ ਸਾਹਿਬ ਤੋਂ MP ਮਨੀਸ਼ ਤਿਵਾੜੀ ਹੋਰਾਂ ਦੀ ਹਾਜ਼ਰੀ ਲੱਗੀ, ਉਹਨੇ ਸਭ ਤੋਂ ਵੱਧ 10 ਵਾਰੀ ਬਹਿਸ ਦੇ ਵਿੱਚ ਹਿੱਸਾ ਜਿਹੜਾ ਲਿਆ। ਜਸਵੀਰ ਡਿੰਪਾ ਨੇ 8 ਵਾਰੀ ਤੇ ਰਵਨੀਤ ਸਿੰਘ ਬਿੱਟੂ ਨੇ 6 ਵਾਰੀ ਇਸ ਬਹਿਸ ਦੇ ਵਿੱਚ ਜਿਹੜਾ ਦੀ ਉਹ ਹਿੱਸਾ ਲਿਆ। 17ਵੀਂ ਲੋਕ ਸਭਾ ਦੇ ਪਹਿਲੇ ਸੈਸ਼ਨ ਦੇ ਵਿੱਚ ਦੇਸ਼ ਭਰ ਚੋਂ ਸਭ ਤੋਂ ਵੱਧ ਸਵਾਲ ਪੁੱਛਣ ਦੇ ਵਿੱਚ NCP ਜਿਹੜੀ ਦੀ ਸੰਸਦ ਮੈਂਬਰ ਹੈ ਸੁਪ੍ਰਿਆ ਸੁਲੇ, ਉਹਦੀ ਝੰਡੀ ਰਹੀ ਜੀ। ਸਭ ਤੋਂ ਵੱਧ ਉਹਨੇ 109 ਸਵਾਲ ਪੁੱਛੇ ਔਰ ਜਿਹੜੇ ਦੇਸ਼ ਦੇ ਵਿੱਚੋਂ ਸਭ ਤੋਂ ਮੋਹਰੀ ਬਹਿਸ ਦੇ ਵਿੱਚ ਹਿੱਸਾ ਲੈਣ ਵਾਲੇ ਭਾਜਪਾ ਦਾ ਪੁਸ਼ਪਿੰਦਰ ਰਿਆ ਜੀ, ਜਿਹਨੇ 208 ਵਾਰੀ ਬਹਿਸ ਦੇ ਵਿੱਚ ਹਿੱਸਾ ਲਿਆ। ਸਾਧਵੀ ਪ੍ਰਗਿਆ ਨੇ ਕੋਈ ਸਵਾਲ ਨਹੀਂ ਪੁੱਛਿਆ। ਹੇਮਾ ਮਾਲਿਨੀ ਨੇ 10 ਸਵਾਲ ਪੁੱਛੇ, 3 ਵਾਰੀ ਬਹਿਸ ਦੇ ਵਿੱਚ ਜਿਹੜਾ ਜੀ ਉਹ ਹਿੱਸਾ ਲਿਆ। ਇਹ ਕਾਰਗੁਜ਼ਾਰੀ ਜਿਹੜੀ ਦੀ ਓਵਰਆਲ ਨੈਸ਼ਨਲ ਰੂਪ ਦੇ ਵਿੱਚ ਸੀਗੀ, ਪਰ ਪੰਜਾਬ ਪੱਧਰ ਦੇ ਉੱਤੇ ਜਿਹੜਾ ਜੀ ਸਨੀ ਦਿਓਲ ਇੱਕੋ ਇੱਕ ਮੈਂਬਰ ਪਾਰਲੀਮੈਂਟ ਰਿਹਾ ਜਿਹੜਾ ਇੱਕ ਤਾਂ ਸਿਰਫ 5 ਦਿਨ ਗਿਆ ਉੱਥੇ ਜੀ, ਔਰ ਉਹਨੇ ਨਾ ਕਿਸੇ ਬਹਿਸ 'ਚ ਹਿੱਸਾ ਲਿਆ ਨਾ ਕੋਈ ਸਵਾਲ ਪੁੱਛਿਆ। ਬਿਲਕੁਲ ਜੀ, ਉਹ ਆਪਣਾ ਇਲਾਕਾ ਤਾਂ ਠੇਕੇ ਤੇ ਦੇ ਗਿਆ ਗੁਰਪ੍ਰੀਤ ਨੂੰ, ਦੇਖੀ ਜਾਣ ਹੁਣ ਲੋਕ ਕੀ ਹੁੰਦਾ ਆ। ਤੇ ਅੱਗੇ ਜਿਹੜੀ ਪਰਨੀਤ ਕੌਰ ਦੇ ਨਾਲ ਠੱਗੀ ਹੋਈ ਸੀਗੀ, ਪੁਲਿਸ ਕਹਿੰਦੀ ਹੈ ਕਿ ਬੰਦੇ ਵੀ ਫੜ ਲਏ ਤੇ ਬਹੁਤ ਸਾਰਾ ਉਹਨਾਂ ਦੇ ਕੋਲੋਂ ਮਾਲ ਮਤਾ ਵੀ ਫੜ ਲਿਆ। ਬਿਲਕੁਲ ਜੀ, ਇਹ 23 ਲੱਖ ਦੀ ਜਿਹੜੀ ਸਾਈਬਰ ਠੱਗੀ ਵੱਜੀ ਹੈ ਪਰਨੀਤ ਕੌਰ ਹੋਰਾਂ ਦੇ ਨਾਲ, ਬੜੀ ਤੇਜ਼ੀ ਦੇ ਨਾਲ ਪੁਲਿਸ ਨੇ ਜਿਹੜਾ ਸੀਗਾ ਜੀ ਇਹ ਮਾਮਲਾ ਹੱਲ ਕੀਤਾ। ਇਹ ਕਿਹਾ ਜਾਂਦਾ ਕਿ ਜਿਹੜਾ ਸਾਈਬਰ ਕ੍ਰਾਈਮ ਹੈ ਇਹ ਬੇਸ਼ੱਕ ਬਹੁਤ ਜ਼ਿਆਦਾ ਹੈ ਇਸ ਵੇਲੇ, ਪਰ ਇਹ ਫੜਨਾ ਵੀ ਜਿਹੜਾ ਜੀ ਉਹ ਪੁਲਿਸ ਨੂੰ ਸੌਖਾ ਆ, ਕਿਉਂਕਿ ਅੱਗੇ ਤੋਂ ਅੱਗੇ ਤਾਰਾਂ ਜਿਹੜੀਆਂ ਜੁੜ ਜਾਂਦੀਆਂ, ਪਰ ਪੁਲਿਸ ਫੜਦੀ ਨਹੀਂ ਗੀ। ਇਸ ਸੰਬੰਧੀ ਪਟਿਆਲੇ ਦੀ ਪੁਲਿਸ ਨੇ ਝਾਰਖੰਡ ਦੇ ਇੱਕ ਨੌਜਵਾਨ ਸਣੇ ਮੰਡੀ ਗੋਬਿੰਦਗੜ੍ਹ ਦੇ 2 ਨੌਜਵਾਨਾਂ ਨੂੰ ਜਿਹੜਾ ਜੀ ਉਹ ਗ੍ਰਿਫਤਾਰ ਕੀਤਾ। ਸਾਈਬਰ ਕ੍ਰਾਈਮ ਦੇ ਨਾਲ ਸੰਬੰਧਿਤ ਇਸ ਗਰੋਹ ਦੇ ਕੋਲੋਂ 19 ਮੋਬਾਈਲ ਫੋਨ ਤੇ 693 ਸਿਮ ਕਾਰਡ ਜਿਹੜੇ ਆ ਜੀ ਉਹ ਮਿਲੇ ਆ। ਇਹਨਾਂ ਕੋਲੋਂ ਭਾਵੇਂ ਨਗਦੀ ਤਾਂ ਬਰਾਮਦ ਨਹੀਂ ਹੋਈ, ਪਰ ਪੁਲਿਸ ਨੇ 23 ਲੱਖ ਰੁਪਏ ਗਰੋਹ ਦੇ ਖਾਤਿਆਂ ਦੇ ਵਿੱਚ ਜ਼ਬਤ ਜਿਹੜੇ ਜੀ ਉਹ ਕਰਵਾਤੇ ਆ। ਇੱਕ ਸਿਮ ਕਾਰਡ ਲੈਣਾ ਹੋਵੇ ਤੇ ਕੰਪਨੀਆਂ ਵਾਲੇ ਜਿਹੜਾ ਜੀ ਉਹ ਘਸਾਈ ਕਰਵਾ ਦਿੰਦੇ ਆ ਜੀ, ਉੱਥੇ ਘਰੇ ਆਊਗਾ ਜੀ, ਉੱਥੋਂ ਘਰੋਂ ਆ ਕੇ ਵੈਰੀਫਿਕੇਸ਼ਨ ਹੋਊਗੀ, ID ਜਿਹੜੀ ਆ ਜੀ ਉਹਦੇ ਤੇ ਸਾਈਨ ਨਹੀਂ ਸਹੀ, ਉੱਥੇ ਥੰਬ ਜਿਹੜਾ ਜੀ ਉਹ ਲਾ ਕੇ ਜਾਓ, ਇੰਨਾ ਕੁਝ ਚੱਲਦਾ। ਇਹ 693 ਸਿਮ ਕਾਰਡ ਕਿੱਥੋਂ ਜਿਹੜਾ ਜੀ ਉਹ ਲੈ ਆਏ, ਇਹ ਬਹੁਤ ਵੱਡਾ ਜਿਹੜਾ ਜੀ ਉਹ ਸਵਾਲ ਹੈ। ਜਿਹੜੇ ਪਟਿਆਲਾ ਦੇ SSP ਨੇ ਮਨਦੀਪ ਸਿੰਘ ਸਿੱਧੂ ਹੋਰੀ, ਉਹਨਾਂ ਨੇ ਜੀ ਕਿ ਜਿਹੜਾ ਫੜਿਆ ਗਿਆ ਝਾਰਖੰਡ ਦਾ ਪਿੰਡ ਫੋਫਨਾਦ ਦਾ ਤਾਉਲ ਅੰਸਾਰੀ ਸਣੇ ਮੰਡੀ ਗੋਬਿੰਦਗੜ੍ਹ ਤੋਂ ਅਫਸਰ ਅਲੀ ਤੇ ਨੂਰ ਅਲੀ ਇਹਦੇ ਵਿੱਚ ਜਿਹੜੇ ਜੀ ਉਹ ਸ਼ਾਮਲ ਹੈ, ਜਿਹੜੇ ਕਿ ਪਰਨੀਤ ਕੌਰ ਹੋਰਾਂ ਨੂੰ ਬੈਂਕ ਅਧਿਕਾਰੀ ਬਣ ਕੇ ਫੋਨ ਜਿਹੜਾ ਉਹ ਕਰਦੇ ਰਹੇ
ਤੇ ਉਹਦਾ ਖਾਤਾ ਨੰਬਰ, ATM ਕਾਰਡ ਤੇ OTP ਸਾਰਾ ਕੁਝ ਜਿਹੜਾ ਸੀਗਾ ਜੀ ਉਹ ਲੈ ਗਏ। ਇਹ ਵੀ ਕਿਹਾ ਗਿਆ ਕਿ ਇਸ ਕਾਰਡ ਦੇ ਉੱਤੇ 1 ਲੱਖ ਰੁਪਈਆ ਇੱਕ ਟਾਈਮ ਨਿਕਲ ਸਕਦਾ ਸੀਗਾ, ਲਿਮਿਟ ਸੀਗੀ ਉਹਦੀ, ਔਰ ਇਹਨਾਂ ਨੇ 23 ਟ੍ਰਾਂਜੈਕਸ਼ਨ ਜਿਹੜੀਆਂ ਸੀਗੀਆਂ ਉਹ ਕੀਤੀਆਂ 1 ਲੱਖ ਰੁਪਈਏ ਦੀਆਂ। ਫਿਰ ਉਹਦੇ ਨਾਲ 23 ਲੱਖ ਰੁਪਈਆ ਜਿਹੜਾ ਸੀਗਾ ਉਹ ਕਢਵਾਇਆ। ਇਹ ਇੱਕ ਗੁੜਗਾਉਂ ਦੇ ਵਿੱਚ ਕੰਪਨੀ ਹੈ ਜਿਹਦੇ ਵਾਲਟ ਅਕਾਊਂਟ ਦੇ ਵਿੱਚ ਇਹ ਆਪਣੇ ਪੈਸੇ ਜਿਹੜੇ ਉਹ ਟ੍ਰਾਂਸਫਰ ਕਰ ਦਿੰਦੇ ਸੀਗੇ ਜੀ। ਅਜਿਹੀਆਂ ਠੱਗੀਆਂ ਲੋਕਾਂ ਦੇ ਨਾਲ ਰੋਜ਼ ਉਹ ਵੱਜਦੀਆਂ ਨੇ, ਖਾਸ ਤੌਰ ਤੇ ਜਦੋਂ ਦੀ ਆਹ ਠੱਗੀ ਸਾਈਬਰ ਜਿਹੜੀ ਹੈ ਜੀ ਸੋਸ਼ਲ ਮੀਡੀਆ ਦੇ ਉੱਤੇ ਚਰਚਿਤ ਹੋਈ ਆ। ਲੋਕ ਅਕਸਰ ਜਿਹੜਾ ਜੀ ਉਹ ਕਹਿਣ ਲੱਗੇ ਵੀ ਸਾਡੇ ਨਾਲ ਵੀ ਠੱਗੀ ਵੱਜੀ ਆ, ਪਰ ਸਾਡੇ ਬਾਰੇ ਦੇ ਵਿੱਚ ਤਾਂ ਪੁਲਿਸ ਨੇ ਕੋਈ ਐਕਸ਼ਨ ਨਹੀਂ ਲਿਆ। ਉਹ ਕਹਿੰਦੇ ਇਹ ਤਾਂ ਹੁਣ ਆਮ ਦੀ ਗੱਲ ਹੋ ਗਈ, ਆਪਣੇ ਬੈਂਕ ਨੂੰ ਜਾ ਕੇ ਆਖੋ ਕਿ ਤੁਹਾਡੇ ਨਾਲ ਠੱਗੀ ਵੱਜੀ। ਬਿਲਕੁਲ ਜੀ, ਬਾਅਦ ਵਿੱਚ ਪਿੱਛੋਂ ਪਤਾ ਨਹੀਂ ਕੀ ਨਿਕਲੂਗਾ। ਤੇ ਅੱਗੇ ਅਖੀਰ ਦੇ ਵਿੱਚ ਬੁੱਢੇ ਨਾਲੇ ਦੀ ਜੇ ਗੱਲ ਕਰੀਏ, ਉਹਦੇ ਵਿੱਚ ਗੰਦਾ ਪਾਣੀ ਆ, ਉਸ ਨੂੰ ਲੈ ਕੇ ਪਹਿਲੀ ਵਾਰ ਪ੍ਰਦੂਸ਼ਣ ਕੰਟਰੋਲ ਬੋਰਡ ਆ ਉਸ ਸਖਤ ਹੋਇਆ। ਮੇਅਰ ਤੇ ਕਮਿਸ਼ਨਰ ਦੇ ਉੱਤੇ ਉਹਨਾਂ ਨੇ ਪਰਚੇ ਕੀਤੇ, ਸਖਤੀ ਹੋਈ ਹੈ। ਕੁਝ ਲੋਕ ਜਿਹੜੇ ਉਹ ਲਗਾਤਾਰ ਇਸ ਸੰਬੰਧੀ ਸੰਘਰਸ਼ ਜਿਹੜਾ ਉਹ ਕਰ ਰਹੇ ਆ ਜੀ। ਬਲਵੀਰ ਸਿੰਘ ਸੀਚੇਵਾਲ ਹੋਰੀ ਲਗਾਤਾਰ ਜਿਹੜਾ ਜੀ ਉਹ ਅਵੇਅਰ ਕਰਨ ਦੀ ਕੋਸ਼ਿਸ਼ ਦੇ ਵਿੱਚ ਨੇ, ਚਾਹੇ ਉਹ ਬੁੱਢਾ ਨਾਲਾ ਹੈ, ਚਾਹੇ ਉਹ ਜਿਹੜੀ ਕਾਲੀ ਵੇਈ ਆ, ਚਿੱਟੀ ਵੇਈ ਆ, ਜਿਹੜੀ ਕਾਲਾ ਸੰਘਿਆ ਡਰੇਨ ਆ, ਇਹਦੇ ਬਾਰੇ 'ਚ ਉਹ ਇਸ਼ੂ ਉਠਾਉਂਦੇ ਰਹੇ ਆ ਲਗਾਤਾਰ। ਜਸਵੰਤ ਜ਼ਫਰ ਹੋਰਾਂ ਨੇ ਕੁਝ ਮਹੀਨੇ ਪਹਿਲਾਂ ਬੁੱਢਾ ਜਿਹੜਾ ਨਾਲਾ ਹੈ, ਕਿਸੇ ਟਾਈਮ ਬੁੱਢਾ ਦਰਿਆ ਹੁੰਦਾ ਸੀਗਾ, ਇਹਦੇ ਉੱਤੇ ਵੱਡਾ ਇੱਕ ਸਮਾਗਮ ਕੀਤਾ ਸੀ, ਮਿਲੋ ਦਰਿਆਓ। ਬਹੁਤ ਸਾਰੇ ਲੋਕਾਂ ਨੇ ਹਾਮੀ ਵੀ ਉਦੋਂ ਜਿਹੜੀ ਭਰੀ ਸੀ ਉਹਨਾਂ ਦੇ ਨਾਲ ਤੁਰਨ ਦੀ। ਉਹ ਲਗਾਤਾਰ ਕੋਸ਼ਿਸ਼ਾਂ ਜਾਰੀ ਨੇ ਜੀ ਉਹਨਾਂ ਦੀਆਂ ਵੀ। ਨਰੋਆ ਪੰਜਾਬ ਮੰਚ ਪਿਛਲੇ ਦਿਨੀ ਜਿਹੜਾ ਜੀ ਬਣਿਆ, ਉਹਨਾਂ ਦੇ ਜਿੰਨੇ ਵੀ ਮੈਂਬਰ ਨੇ ਉਹ ਲਗਾਤਾਰ ਕੋਸ਼ਿਸ਼ਾਂ ਕਰ ਰਹੇ ਆ। ਜਿਹੜਾ ਪੋਲਿਊਸ਼ਨ ਕੰਟਰੋਲ ਬੋਰਡ ਹੈ ਉਹ ਵੀ ਦਬਾਅ ਦੇ ਵਿੱਚ ਹੈ। ਨੈਸ਼ਨਲ ਗ੍ਰੀਨ ਟ੍ਰਿਬਿਊਨਲ ਜਿਹੜਾ ਜੀ ਉਹਨੇ ਵੀ ਕਈ ਚੇਤਾਵਨੀਆਂ ਜਿਹੜੀਆਂ ਉਹ ਦਿੱਤੀਆਂ ਨੇ। ਬੁੱਢੇ ਨਾਲੇ ਕਰਕੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਸੂਬਾ ਸਰਕਾਰ ਨੂੰ ਜੁਰਮਾਨਾ ਵੀ ਲਾਇਆ। ਨਗਰ ਨਿਗਮ ਨੇ ਬੁੱਢੇ ਦਰਿਆ ਜ਼ਰੀਏ ਸਤਲੁਜ ਦੇ ਵਿੱਚ ਫੈਲ ਰਿਹਾ ਪ੍ਰਦੂਸ਼ਣ ਜਿਹੜਾ ਜੀ ਉਹਨੂੰ ਖਤਮ ਕਰਨ ਲਈ NGT 'ਚ ਮਾਸਟਰ ਪਲਾਨ ਪੇਸ਼ ਕੀਤਾ ਸੀਗਾ, ਔਰ ਇਹਦੇ 'ਚ ਨਿਗਮ ਨੇ ਸਾਲ 2021 ਤੱਕ ਬੁੱਢੇ ਦਰਿਆ ਨੂੰ ਪ੍ਰਦੂਸ਼ਣ ਮੁਕਤ ਕਰਨ ਦੀ ਗੱਲ ਕਹੀ ਸੀ। ਪਰ ਇਸ ਤੋਂ ਬਾਅਦ ਨਗਰ ਨਿਗਮ ਨੇ ਕੋਈ ਕਾਰਵਾਈ ਜਿਹੜੀ ਜੀ ਉਹ ਨਹੀਂ ਕੀਤੀ। ਇਸ ਵੇਲੇ ਸੀਵਰੇਜ ਦੇ ਪਾਣੀ ਨੂੰ ਸਾਫ਼ ਕਰਨ ਲਈ ਨਿਗਮ ਦੇ ਵੱਲੋਂ ਲਾਇਆ ਗਿਆ ਸੀਵਰੇਜ ਟ੍ਰੀਟਮੈਂਟ ਪਲਾਂਟ ਸਹੀ ਕੰਮ ਨਹੀਂ ਕਰ ਰਿਹਾ। ਜਮਾਲਪੁਰ ਤੇ ਬੱਲੋਕੇ ਦੇ ਵਿੱਚ ਜਿਹੜਾ ਸੀਵਰੇਜ ਟ੍ਰੀਟਮੈਂਟ ਪਲਾਂਟ ਹੈ ਉਹਦੀ ਅੰਡਰ ਕੈਪੈਸਿਟੀ ਕਰਕੇ ਸਿੱਧਾ ਪਾਣੀ ਬੁੱਢੇ ਦਰਿਆ ਨੂੰ ਜਿਹੜਾ ਜੀ ਉਹ ਜਾ ਰਿਹਾ। ਬੁੱਢਾ ਨਾਲਾ ਜਿਹੜਾ ਬਣਿਆ ਪਿਆ ਇਸ ਵੇਲੇ, ਜਾਂਚ ਕਮੇਟੀਆਂ ਨੇ ਜਿਹੜੀਆਂ ਬਿਠਾਈਆਂ ਗਈਆਂ, ਉਹਨਾਂ ਨੇ ਇਹਨਾਂ ਪਲਾਂਟ ਦੇ ਵਾਸਤੇ ਕੁਝ ਸਮਾਂ ਪਹਿਲਾਂ ਪਾਣੀ ਦੇ ਨਮੂਨੇ ਲਏ ਜਿਹੜੇ ਫੇਲ ਹੋ ਗਏ। ਦੂਜੇ ਪਾਸੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਨਿਗਮ ਨੂੰ ਦਸੰਬਰ 2020 ਤੱਕ ਸਾਰੇ ਜਿਹੜੇ ਸੀਵਰੇਜ ਟ੍ਰੀਟਮੈਂਟ ਪਲਾਂਟ ਨੇ ਉਹਨੂੰ ਅਪਗ੍ਰੇਡ ਕਰਨ ਦੇ ਵਾਸਤੇ ਕਿਹਾ, ਪਰ ਨਿਗਮ ਨੇ ਟੈਂਡਰ ਪ੍ਰਕਿਰਿਆ ਹੀ ਅਜੇ ਤੱਕ ਜਿਹੜੀ ਜੀ ਉਹ ਪੂਰੀ ਨਹੀਂ ਕੀਤੀ। ਹੁਣ ਕੁਝ ਸਖਤ ਜਿਹੜਾ ਜੀ ਉਹ ਹੋਇਆ। ਪੰਜਾਬ ਪੋਲਿਊਸ਼ਨ ਕੰਟਰੋਲ ਬੋਰਡ ਉਹਨੇ ਪ੍ਰਦੂਸ਼ਿਤ ਪਾਣੀ ਦੇ ਉੱਤੇ ਨਗਰ ਨਿਗਮ ਲੁਧਿਆਣਾ ਦੇ ਰਵੱਈਏ ਕਰਕੇ ਜਿਹੜਾ ਜੀ ਪੰਜਾਬ ਪੋਲਿਊਸ਼ਨ ਕੰਟਰੋਲ ਬੋਰਡ ਨੇ ਮੇਅਰ ਬਲਕਾਰ ਸਿੰਘ ਸੰਧੂ, ਨਿਗਮ ਕਮਿਸ਼ਨਰ ਕਮਲਪ੍ਰੀਤ ਕੌਰ ਬਰਾੜ ਸਣੇ 6 ਅਧਿਕਾਰੀਆਂ ਦੇ ਖਿਲਾਫ ਅਦਾਲਤ ਦੇ ਵਿੱਚ ਅਪਰਾਧਿਕ ਕੇਸ ਦਰਜ ਜਿਹੜਾ ਜੀ ਉਹ ਕਰਵਾ ਦਿੱਤਾ। ਔਰ ਇਹ ਜਿਹੜਾ ਜੀ ਇਹ ਅਦਾਲਤ ਦੇ ਵਿੱਚ ਜ਼ਮਾਨਤ ਅਰਜ਼ੀ ਲੈ ਕੇ ਹਾਜ਼ਰ ਹੋਏ, ਜਿੱਥੇ ਵਕੀਲਾਂ ਦੀ ਦਲੀਲ ਸੁਣ ਕੇ ਜਿਹੜਾ CJM ਦੀ ਅਦਾਲਤ ਨੇ ਮੇਅਰ ਨਿਗਮ ਕਮਿਸ਼ਨਰ ਤੇ ਸਾਰੇ ਅਫਸਰਾਂ ਦੀ ਜ਼ਮਾਨਤ ਮਨਜ਼ੂਰ ਕਰ ਲਈ। ਇਸ ਕੇਸ ਦੇ ਵਿੱਚ ਮੇਅਰ ਜਿਹੜਾ ਬਲਕਾਰ ਸੰਧੂ, ਨਿਗਮ ਕਮਿਸ਼ਨਰ ਕਮਲਪ੍ਰੀਤ ਕੌਰ ਤੇ ਬਾਕੀ ਜਿਹੜੇ ਨੇ ਜੀ ਉਹਨਾਂ ਦਾ ਨਾਮ ਸ਼ਾਮਲ ਹੈ। ਸਵਾਲ ਸਿਰਫ ਫਿਰ ਉਹੀ ਜਿਹੜਾ ਜੀ ਆ ਜਾਂਦਾ ਹੈ ਕਿ ਇਹਨਾਂ ਨੇ ਜਿਹੜਾ ਸੀ ਮਾਮਲਾ ਦਰਜ ਕਰਤਾ, ਉਹਨਾਂ ਨੇ ਵਕੀਲ ਭੇਜੇ ਪੇਪਰ ਜਿਹੜਾ ਜੀ ਉਹ ਲੈ ਕੇ, ਤੇ ਅਗਲਿਆਂ ਨੇ ਜ਼ਮਾਨਤ ਜਿਹੜੀ ਸੀ ਉਹ ਦੇ ਦਿੱਤੀ। ਉਹ ਕਹਿੰਦੇ ਵੇਖੀ ਜਾਊਗੀ ਗਾਂਹ ਜਿਹੜੀ ਕਾਰਵਾਈ ਹੋਈ ਆ ਉਹਦੇ ਤੱਕ, ਕਿਉਂਕਿ ਇਹ ਇੱਕ ਐਸੀ ਮਿਲੀ ਭੁਗਤ ਹੈ, ਨਾ ਇਹਦੇ ਵਿੱਚ ਨਿਗਮ ਨੂੰ ਬਰੀ ਕੀਤਾ ਜਾ ਸਕਦਾ, ਨਾ ਇਹਦੇ ਵਿੱਚ ਪੰਜਾਬ ਪੋਲਿਊਸ਼ਨ ਕੰਟਰੋਲ ਬੋਰਡ ਦੇ ਅਫਸਰਾਂ ਨੂੰ ਜਿਹੜਾ ਜੀ ਉਹ ਬਰੀ ਕੀਤਾ ਜਾ ਸਕਦਾ ਹੈ, ਜਿਨ੍ਹਾਂ ਦੇ ਘਰੋਂ ਘਰੀ ਮਹੀਨੇ ਦੇ ਮਹੀਨੇ ਜਿਹੜਾ ਜੀ ਉਹ ਗਾਂਧੀ ਜੀ ਮੁਸਕਰਾਉਂਦੇ ਹੋਏ ਪਹੁੰਚ ਜਾਂਦੇ ਆ, ਜਿਨ੍ਹਾਂ ਦੀ ਫੋਟੋ ਕਾਗਜ਼ਾਂ ਤੇ ਲੱਗੀ ਹੈ। ਬਿਲਕੁਲ ਜੀ, ਬਿਲਕੁਲ। ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਬਲਤੇਜ ਪੰਨੂ ਜੋ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਹੀ ਸਮਾਪਤ। ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।